ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਸਤੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਮਹਿੰਦਰ ਕੌਰ ਕਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲੋਕਤੰਤਰ ਇੱਕ ਵਾਰੀ ਫੇਰ ਸ਼ਰਮਸਾਰ। ਕੁਛ ਸਾਲ ਪਹਿਲਾਂ ਪੰਜਾਬ ਦੀ ਅਸੈਂਬਲੀ 'ਚ ਗਾਲਾਂ ਚੱਲੀਆਂ ਸੀ ਤੇ ਅੱਜ ਜੁੱਤੀ। ਇਹ ਅੱਜ ਜੋ ਕੁਝ ਵਾਪਰਿਆ ਰਾਜਕਰਨਵੀਰ ਸਿੰਘ ਜੀ, ਇਹ ਜੁੱਤੀ ਜਿਹੜੀ ਚੱਲੀ ਹੈ, ਜੁੱਤੀ ਬੇਸ਼ੱਕ ਕਿਸੇ ਦੇ ਅੱਗੋਂ ਜਾ ਕੇ ਸਰੀਰ ਤੇ ਨਾ ਵੱਜੀ ਹੋਵੇ, ਪਰ ਲੋਕਤੰਤਰ ਦੇ ਮੱਥੇ 'ਚ ਜ਼ਰੂਰ ਵੱਜੀ ਹੈ। ਜਿਹਨੂੰ ਅਸੀਂ ਰਾਜਤੰਤਰ ਕਹਿ ਦਿੰਦੇ, ਪ੍ਰਜਾਤੰਤਰ ਕਹਿ ਦਿੰਦੇ ਆ, ਲੋਕਤੰਤਰ ਕਹਿ ਦਿੰਦੇ ਆ, ਅੱਜ ਠੋਕਤੰਤਰ ਬਣ ਗਿਆ। ਐਸਾ ਠੋਕਮ ਠੋਕ ਚੱਲਿਆ ਕੰਮ ਕਿ ਉੱਥੇ ਮਰਿਆਦਾ ਨਾਂ ਦੀ ਜਿਹੜੀ ਕੋਈ ਚੀਜ਼ ਸੀ ਉਹ ਦਿਸੀ ਹੋਈ ਨਹੀਂ ਕਿਤੇ ਜੀ। ਕੱਲ ਪਰਸੋਂ ਦਾ ਹੀ ਇਹਨਾਂ ਨੇ ਰਫੜ ਪਾਇਆ ਹੋਇਆ। ਰਫੜ ਕੀ, ਉੱਥੇ ਕਹਿ ਸਕਦੇ ਹਾਂ ਕਿ ਤੱਪੜ ਹੀ ਵਿਛਾਇਆ ਹੋਇਆ ਅਸੈਂਬਲੀ ਦੇ ਵਿੱਚ ਕਾਂਗਰਸੀਆਂ ਨੇ। ਤੇ ਖਾਸ ਤੌਰ ਤੇ ਅੱਜ ਜਿਵੇਂ ਹੀ 10 ਵਜੇ ਅਸੈਂਬਲੀ ਸ਼ੁਰੂ ਹੋਈ, ਇਹ ਦੋਵੇਂ ਧਿਰਾਂ, ਕਾਂਗਰਸੀ ਤੇ ਪਹਿਲਾਂ ਹੀ ਲੰਗਰ ਲੰਗੋਟੇ ਕੱਸੀ ਬੈਠੇ ਸਨ। ਜਿਵੇਂ ਆਏ ਉੱਥੇ ਫੇਰ ਰੌਲਾ ਚੱਲ ਪਿਆ ਕਿ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ, ਬਹਿਸ ਕਰਾਈ ਜਾਵੇ। ਇਹਨੂੰ ਲੈ ਕੇ ਇਹਨਾਂ ਨੇ ਪਹਿਲਾਂ ਤੇ ਕਾਗਜ਼ ਸੁੱਟੇ, ਜਿਹੜੀ ਚੇਅਰ ਹੁੰਦੀ ਹੈ ਸਪੀਕਰ ਦੀ, ਕਿਉਂਕਿ ਦੇਖੋ ਸਪੀਕਰ ਚਰਨਜੀਤ ਸਿੰਘ ਅਟਵਾਲ ਅਕਾਲੀਆਂ ਦੇ ਪੱਖੀ ਹੋ ਸਕਦਾ ਹੈ, ਪਰ ਚੇਅਰ ਹੈ ਜਿਹੜੀ ਕੁਰਸੀ ਹੈ ਉਹ ਇੱਕ ਕਹਿ ਲਈਏ ਕਿ ਬਹੁਤ ਵੱਡੀ ਕੁਰਸੀ ਹੈ ਤੇ ਉਹਦਾ ਆਦਰ ਸਨਮਾਨ ਜਿਹੜੇ ਜਨਤਾ ਦੇ ਨੁਮਾਇੰਦੇ ਉਹਨਾਂ ਨੂੰ ਕਰਨਾ ਬਣਦਾ। ਪਰ ਉੱਥੇ ਵੀ ਕਾਗਜ਼ ਪੱਤਰੇ ਸੁੱਟਦੇ ਰਹੇ, ਹਾ ਹੱਲਾ ਮਚਾਉਂਦੇ ਰਹੇ। ਅੰਤ ਦੇ ਵਿੱਚ ਕੀ ਹੋਇਆ ਕਿ ਆਖਰ ਨੂੰ ਜਿਹੜਾ ਇਹਨਾਂ ਦਾ ਤਰਲੋਚਨ ਸਿੰਘ ਸੁੰਡ ਹੈ ਬੰਗੇ ਤੋਂ MLA, ਉਹਨੇ ਜੁੱਤੀ ਵਗਾ ਕੇ ਕੱਢ ਮਾਰੀ। ਉਹ ਜੁੱਤੀ ਦੱਸਦੇ ਆ ਕਈ, ਤੇ ਰਿਪੋਰਟਰ ਇਹ ਦੱਸਦੇ ਆ ਕਿ ਮਜੀਠੀਆ ਸਾਹਿਬ ਦੇ ਨਿਸ਼ਾਨਾ ਬਣਾ ਕੇ ਮਜੀਠੀਆ ਸਾਹਿਬ ਦੇ ਮਾਰੀ ਗਈ ਹੈ। ਕਈ ਲੋਕ ਇਹ ਦੱਸਦੇ ਆ ਕਿ ਸੁੱਟੀ ਗਈ ਹੈ, ਪਰ ਤਰਲੋਚਨ ਸਿੰਘ ਸੁੰਡ ਜਿਹੜਾ ਉਹ ਆਪ ਕਹਿੰਦਾ ਕਿ ਮੈਂ ਜੁੱਤੀ ਮਾਰੀ ਸੀ ਵਿਰਸਾ ਸਿੰਘ ਵਲਟੋਏ ਦੇ, ਪਰ ਨਿਸ਼ਾਨਾ ਪਤਾ ਨਹੀਂ ਕਿੱਧਰ ਲੱਗ ਗਿਆ, ਉਹ ਮੈਨੂੰ ਨਹੀਂ ਪਤਾ, ਮੈਂ ਤੇ ਗੋਲਾ ਛੱਡ ਦਿੱਤਾ ਸੀ, ਅੱਗੋਂ ਪਤਾ ਨਹੀਂ ਕਿੱਧਰ ਨੂੰ ਗਿਆ। ਹੁਣ ਚਰਨਜੀਤ ਸਿੰਘ ਸੁੰਡ ਆਪ ਮੰਨੀ ਜਾਂਦਾ, ਤਰਲੋਚਨ ਸਿੰਘ ਸੁੰਡ ਆਪ ਮੰਨੀ ਜਾਂਦਾ ਹੈ ਕਿ ਮੈਂ ਉਹਦੇ ਮਾਰੀ ਹੈ। ਸੋ ਮਾਰੀ ਹੈ ਜੁੱਤੀ, ਤਾਂ ਇਹਦਾ ਮਤਲਬ ਆ ਕਿ ਉਹਨੇ ਜਾਣ ਬੁੱਝ ਕੇ ਮਾਰੀ ਹੈ। ਮਜੀਠੀਆ ਸਾਹਿਬ ਵੀ ਬਾਹਰ ਆ ਕੇ ਕਹਿੰਦੇ ਜੀ ਕਿ ਮੇਰੇ ਤੇ ਵੱਜੀ ਨਹੀਂ, ਪਰ ਮਜੀਠੀਏ ਨੇ ਆ ਕੇ ਬਾਹਾਂ ਬਾਹਰ ਜ਼ਰੂਰ ਟੰਗੀਆਂ ਨੇ, ਆਖਿਆ ਕਿ ਮਾਂ ਦਾ ਦੁੱਧ ਪੀਤਾ ਤੇ ਸਾਹਮਣੇ ਆ। ਜੇ ਹੁਣ ਇਹਦੇ ਨਹੀਂ ਸੀ ਵੱਜੀ ਤੇ ਫਿਰ ਇਹਨੂੰ ਇੰਨੀ ਗੱਲ ਕਹਿਣ ਦੀ ਲੋੜ ਨਹੀਂ ਸੀ। ਪਰ ਗੱਲ ਇੱਥੇ ਵੀ ਨਹੀਂ ਥੰਮੀ, ਗੱਲ ਗਾਂਹ ਚਲੇ ਗਈ। ਇਹਨਾਂ ਦੋ ਧਿਰਾਂ ਨੇ ਇੱਕ ਹੋਰ ਪੈਂਤੜੇਬਾਜ਼ੀ, ਕਿਉਂਕਿ ਸਿਆਸਤ ਦਾ ਜਿਹੜਾ ਐਟਮੀ ਹਥਿਆਰ ਹੈ ਉਹ ਪਹਿਲਾਂ ਤੇ ਹੁੰਦਾ ਸੀ ਧਰਮ, ਫਿਰ ਬਦਲ ਕੇ ਫਿਰਕਾ ਹੋ ਗਿਆ, ਜਾਤੀਵਾਦ ਹੋ ਗਿਆ। ਅੱਜ ਕੱਲ ਹੋਰ ਇੱਕ ਇਹਨਾਂ ਨੇ ਅਪਣਾਇਆ ਹੋਇਆ ਦਲਿਤ ਕਾਰਡ, ਉਹ ਖੇਡ ਦਿੰਦੇ ਆ ਜਦੋਂ ਇਹ ਫਸਦੇ ਆ। ਜਿਹੜੇ ਉਹ ਸੀਗੇ ਬੰਗੇ ਵਾਲੇ ਵਿਧਾਇਕ ਜਿਨ੍ਹਾਂ ਨੇ ਜੁੱਤੀ ਮਾਰੀ ਸੀ, ਉਹਨਾਂ ਨੇ ਇਹ ਗੱਲ ਬਣਾ ਲਈ ਕਿ ਵਿਰਸਾ ਸਿੰਘ ਵਲਟੋਆ ਨੇ, ਜਿਹੜੇ ਸਮਾਜ ਦੀ ਮੈਂ ਨੁਮਾਇੰਦਗੀ ਕਰਦਾ ਦਲਿਤ ਸਮਾਜ ਦੀ, ਉਹਨਾਂ ਦਾ ਨਾਂ ਲੈ ਕੇ ਇਹਨੇ ਗਾਲਾਂ ਕੱਢੀਆਂ ਤੇ ਮੈਂ ਗੁੱਸੇ ਦੇ ਵਿੱਚ ਆ ਕੇ ਜੁੱਤੀ ਕੱਢ ਮਾਰੀ ਆ। ਉਹ ਤੇ ਇੱਥੋਂ ਤੱਕ ਸੁੰਡ ਸਾਹਿਬ ਕਹਿੰਦੇ ਆ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਭਾਈ ਤੁਹਾਨੂੰ ਨਹੀਂ ਲੱਗਦਾ ਗਲਤ ਹੋਇਆ, ਉਹ ਕਹਿੰਦਾ ਗਲਤ ਤੇ ਤਾਂ ਹੋਣਾ ਸੀ ਜੇ ਅਸੀਂ ਛਿੱਤਰੋਪੋਲੀ ਹੋ ਜਾਂਦੇ। ਦੇਖੋ ਛਿੱਤਰ ਸੁੱਟ ਕੇ ਹਾਲੇ ਕਹਿੰਦਾ ਕਸਰ ਰਹਿ ਗਈ, ਛਿੱਤਰੋਪੋਲੀ ਹੁੰਦੇ ਤੇ ਤਾਂ ਮਰਿਆਦਾ ਟੁੱਟਣੀ ਸੀ, ਛਿੱਤਰ ਮਾਰੇ ਤਾਂ ਕੀ ਆ। ਇਹੋ ਜਿਹੇ ਸੁੱਚਾ ਸਿੰਘ ਛੋਟੇਪੁਰ ਕਹਿਣ ਡਿਆ, ਉਹ ਕਹਿੰਦਾ ਕਿ ਜੁੱਤੀ ਮਾਰਨ ਵਾਲੇ ਦੇ ਹੱਕ 'ਚ ਅਸੀਂ ਨਹੀਂ ਆ, ਪਰ ਕਾਲੀਆਂ ਦੇ ਲੱਛਣ ਹੈ ਜਿਹੜੇ ਜੁੱਤੀਆਂ ਖਾਣ ਵਾਲੇ ਹੀ ਆ। ਉਹ ਵੀ ਇਸ ਤਰ੍ਹਾਂ ਦਾ ਕਹੀ ਜਾਂਦਾ, ਸਾਰੇ ਇੱਕੋ ਜਿਹੇ ਹੋਏ ਪਏ ਆ। ਉਹਨਾਂ ਨੇ ਜਾ ਕੇ ਐਸਸੀ ਕਮਿਸ਼ਨ ਨੂੰ ਜਾ ਕੇ ਦਰਖਾਸਤ ਦੇ ਦਿੱਤੀ ਆ। ਹੁਣ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਕਮਿਸ਼ਨ ਦਾ ਵਾਈਸ ਚੇਅਰਮੈਨ ਆ ਉਹ ਇਹਨਾਂ ਦਾ ਵਿਧਾਇਕ ਹੈ ਡਾਕਟਰ ਰਾਜਕੁਮਾਰ ਵੇਰਕਾ, ਜਿਨ੍ਹਾਂ ਦੇ ਕੋਲ ਕਾਂਗਰਸੀਆਂ ਨੇ ਦਰਖਾਸਤ ਦਿੱਤੀ ਹੈ। ਦੂਜੇ ਪਾਸੇ ਇਹ ਵੀ ਦਰਖਾਸਤ ਦੇ ਆ ਕਿ ਸਾਨੂੰ ਵੀ ਦਲਿਤਾਂ ਪ੍ਰਤੀ ਅਪਸ਼ਬਦ ਬੋਲੇ ਆ, ਅਕਾਲੀ ਵੀ ਦੇ ਆਇਆ। ਹੁਣ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਜਾਂਚ ਪੜਤਾਲ ਆ ਉਹ ਪੁਲਿਸ ਦੇ ਹਵਾਲੇ ਹੋ ਜਾਣੀ ਹੈ, ਕਿਉਂਕਿ ਉਹਨਾਂ ਨੇ ਜਿਹੜੇ ਕਮਿਸ਼ਨ ਹੈ ਉਹ ਆਪ ਤੇ ਕੁਛ ਨਹੀਂ ਕਰਦੇ, ਅੱਗੇ ਉਹਨਾਂ ਕੋਲ ਅਥਾਰਟੀ ਹੈ, ਉਹ ਪੁਲਿਸ ਨੂੰ ਹੁਕਮ ਦੇ ਦਿੰਦੇ ਆ ਕਿ ਜਾਂਚ ਪੜਤਾਲ ਕਰੋ। ਜਾਂਚ ਪੜਤਾਲ ਕਰਨੀ ਵੀ ਚਾਹੀਦੀ ਆ, ਪਰ ਜੋ ਕੁਝ ਹੋਇਆ ਉਹਦਾ ਸਿੱਟਾ ਇਹ ਨਿਕਲਿਆ ਕਿ ਪਾਰਲੀਮੈਂਟ ਦਾ ਜਿਹੜਾ
ਅਖੀਰਲਾ ਸੈਸ਼ਨ ਸੀ ਉਹ ਵੀ ਕੱਖ ਨਹੀਂ ਦੇ ਕੇ ਗਿਆ। ਜੀ ਬਹੁਤ ਸਾਰੇ ਮੁੱਦੇ ਪੰਜਾਬ ਦੇ ਇਹੋ ਜਿਹੇ ਸਨ ਜਿਹੜੇ ਚਰਚਾ ਮੰਗਦੇ ਸੀ, ਪਰ ਚਰਚਾ ਹੋਈ ਨਹੀਂ। ਚਰਚਾ ਮੇਰੇ ਖਿਆਲ ਦੇ ਨਾਲ ਪਿਛਲੇ 2-4 ਸਾਲਾਂ ਤੋਂ ਤੇ ਅਸੀਂ ਨਿਰੰਤਰ ਵੇਖਦੇ ਆਏ ਹਾਂ, ਚਰਚਾ ਹੋਈ ਨਹੀਂ। ਹੋਇਆ ਤੇ ਹੋਇਆ ਸਿਰਫ ਵਾਕਆਊਟ ਆ। ਕਦੇ ਉਹ ਕਰ ਗਏ, ਕਦੇ ਉਹ ਕਰ ਗਏ, ਕਦੇ ਪੱਠਲ ਕਰ ਗਈ, ਕਦੇ ਜਾਖੜ ਸਾਹਿਬ ਕਰ ਗਏ, ਕਦੇ ਚਰਨਜੀਤ ਚੰਨੀ ਕਰ ਗਿਆ, ਕਦੇ ਕੋਈ ਕਰ ਗਿਆ, ਕਦੇ ਕੋਈ ਕਰ ਗਿਆ। ਵਾਕਆਊਟ ਹੀ ਹੁੰਦੇ ਵੇਖੇ ਆ ਜਾਂ ਵਾਕੇ ਹੁੰਦੇ ਵੇਖੇ ਆ। ਪਹਿਲਾਂ ਮਜੀਠੀਏ ਨੇ ਉੱਥੇ ਜਿਹੜਾ ਰਾਣਾ ਗੁਰਜੀਤ ਸੋਢੀ ਸੀ ਉਹਦੇ ਨਾਲ ਮਾਂ ਭੈਣ ਇੱਕ ਕਰ ਲਈ ਸੀ। ਬਾਅਦ ਦੇ ਵਿੱਚ ਆ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ, ਸੋ ਇਹ ਤਮਾਸ਼ਾ ਜਿਹੜਾ ਉਹ ਰੱਜ ਕੇ ਹੋਇਆ, ਤਾਂ ਬਦਨਾਮੀ ਪੰਜਾਬ ਦੀ ਰੱਜ ਕੇ ਹੋਈ ਹੈ। ਪਰ ਪੰਜਾਬ ਦੀ ਕਿਉਂ, ਇਹ ਉਦਾਹਰਨਾਂ ਵੀ ਦੇ ਸਕਦੇ, ਜਿਵੇਂ ਕਹਿ ਦਿੰਦੇ ਹੁੰਦੇ ਆ ਕਿ ਲੈ ਮੈਨੂੰ ਤੁਸੀਂ ਕਹੀ ਜਾਂਦੇ ਫਲਾਣਾ ਤਾਂ ਐ ਕਰਦਾ ਹੈ। ਇਹ ਹੁਣ ਕਹਿ ਦਿਆ ਕਰਨਗੇ ਕਿ ਦੱਖਣ ਦੇ ਵਿੱਚ ਵੀ ਇੱਕ ਅਸੈਂਬਲੀ ਇਹੋ ਜਿਹੀ ਹੈ ਜਿਹਦੇ ਅੰਦਰ ਘਮਸਾਨ ਮਚਿਆ ਤੇ ਬਾਹਰ ਆ ਕੇ ਇੱਕ ਬੀਬੀ ਨੇ ਆਖਿਆ ਸੀ ਕਿ ਫਲਾਣੇ ਵਿਧਾਇਕ ਨੇ ਜਿਹੜੀ ਹੈ ਮੇਰੀ ਸਾੜੀ ਖਿੱਚ ਕੇ ਪਾੜ ਦਿੱਤੀ। ਫਿਰ ਹੋਰ ਵੀ ਉਦਾਹਰਨ ਦੇ ਦਿਆ ਕਰਨਗੇ, ਭਾਰਤੀ ਜਨਤਾ ਪਾਰਟੀ ਵਾਲੇ ਕਿਹੜੇ ਸਾਊ ਆ, ਤਾਂ ਬਲੂ ਫਿਲਮਾਂ ਵੇਖਦੇ ਅਸੈਂਬਲੀ ਦੇ ਵਿੱਚ ਫੜੇ ਗਏ ਸੀ। ਬਹੁਤ ਸਾਰੀਆਂ ਉਦਾਹਰਨਾਂ ਹੋਰ ਦੇ ਦਿਆ ਕਰਨਗੇ ਕਿ ਅਸੈਂਬਲੀ ਦੇ ਵਿੱਚ ਤੇ ਫਲਾਣੀ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਸਨ ਉਹ ਨੋਟਾਂ ਦੀਆਂ ਨੱਥੀਆਂ ਲੈ ਕੇ ਚਲੇ ਗਏ ਸੀ। ਸੋ ਉਦਾਹਰਨਾਂ ਬੜੀਆਂ ਦਿੱਤੀਆਂ ਜਾ ਸਕਦੀਆਂ ਕਿ ਮਰਿਆਦਾ ਅਸੀਂ ਪਹਿਲੀ ਵਾਰੀ ਨਹੀਂ ਤੋੜੀ, ਪਰ ਜੋ ਖੱਪਖਾਨਾ ਇਹਨਾਂ ਨੇ ਪਾਇਆ ਉਸ ਖੱਪਖਾਨੇ ਚੋਂ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਜਿਸ ਤਰੀਕੇ ਦੀਆਂ ਭਗਵੰਤ ਮਾਨ ਤੇ ਉਂਗਲਾਂ ਉੱਠਦੀਆਂ ਸਨ ਕਿ ਉਹਨੇ ਬਹੁਤ ਮਾੜਾ ਕੀਤਾ, ਵੀਡੀਓਗ੍ਰਾਫੀ ਕੀਤੀ, ਤੇ ਇਹਨਾਂ ਦੇ ਜਿਹੜੇ ਸਾਊ ਸਲਾਕੇ ਸਨ ਕਾਂਗਰਸ ਵਾਲੇ, ਉਹ ਤੇ ਵਾਸ਼ਰੂਮ ਦੇ ਵਿੱਚ ਬਰਸ਼ ਕਰਦੇ ਉਹ ਵੀ ਸੈਲਫੀਆਂ ਪਾਈ ਜਾਂਦੇ ਸਨ ਸੋਸ਼ਲ ਮੀਡੀਆ ਤੇ, ਉਹ ਵੀ ਚੱਕ ਕੇ ਪਾਈ ਜਾਂਦੇ ਸੀ ਵਾਸ਼ਰੂਮ ਦੇ ਵਿੱਚ ਖੜੇ। ਹੁਣ ਉਹ ਦੇਖੋ, ਉਹ ਵੀ ਤੇ ਅਸੈਂਬਲੀ ਹੈ, ਉਹਦੀ ਵੀ ਤੇ ਗਰਿਮਾ ਹੈ, ਮਰਿਆਦਾ ਹੈ, ਉਹਦਾ ਵੀ ਤੇ ਰੁਤਬਾ ਹੈ। ਉੱਥੇ ਜਿਸ ਤਰੀਕੇ ਦਾ ਦੇਖਣ ਨੂੰ ਆਇਆ ਫੁਟੇਜ ਦੇ ਰੂਪ ਦੇ ਵਿੱਚ ਸਾਹਮਣੇ, ਉਹ ਔਰ ਉੱਥੇ ਸਭ ਤੋਂ ਵੱਡਾ ਇਹ ਹੋਇਆ ਕਿ ਮੌਕ ਅਸੈਂਬਲੀ ਇਹਨਾਂ ਨੇ ਉੱਥੇ ਲਾ ਲਈ ਕਾਂਗਰਸੀਆਂ ਨੇ। ਕਿ ਇਹ ਗਰਿਮਾ ਦੀ ਜਾਂ ਮਰਿਆਦਾ ਦੀ ਉਲੰਘਣ ਨਹੀਂ ਹੈ ਕਿ ਤੁਸੀਂ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੁੱਦ ਕੇ ਪੈਂਦੇ ਜੇ, ਆਪ ਤੁਸੀਂ ਉੱਥੇ ਕੀ ਕੀਤਾ? ਪਰ ਜੋ ਵੀ ਹੋਇਆ, ਕੁੱਲ ਮਿਲਾ ਕੇ ਦੋਵਾਂ ਪਾਰਟੀਆਂ ਨੇ ਆਪ ਦਾ ਹੀ ਗਵਾਇਆ ਜੀ, ਕਿਸੇ ਦਾ ਕੁਝ ਨਹੀਂ ਗਿਆ। ਦੋਵਾਂ ਪਾਰਟੀਆਂ ਨੇ ਆਪਦਾ ਗਵਾਇਆ, ਕਿਉਂਕਿ ਦੇਖੋ ਨਾ ਤੇ ਜੋ ਬੈਂਸ ਬ੍ਰਦਰਸ ਨੂੰ ਸੁੱਟਿਆ ਗਿਆ ਬਾਹਰ ਅਸੈਂਬਲੀ ਚੋਂ ਕੂੜੇ ਦੇ ਸਮਾਨ ਵਾਂਗੂ, ਨਾ ਤੇ ਉਹ ਤਰੀਕਾ ਸਹੀ ਸੀ, ਨਾ ਕਾਂਗਰਸੀਆਂ ਦਾ ਤਰੀਕਾ ਸਹੀ ਹੈ, ਨਾ ਹੀ ਅਸੀਂ ਸੁਖਬੀਰ ਸਿੰਘ ਬਾਦਲ ਦੀ ਉਸ ਹੱਲਾਸ਼ੇਰੀ ਨੂੰ ਸਹੀ ਆਖ ਸਕਦੇ ਹਾਂ ਕਿ ਜਿਹੜਾ ਇਹਨੇ ਬਹਿਸ ਸ਼ੁਰੂ ਹੁੰਦਿਆਂ ਹੀ ਕਹਿ ਦਿੱਤਾ, ਆਪਣੇ ਨਾਲ ਦਿਆਂ ਨੂੰ ਇਸ਼ਾਰਾ ਕਰ ਦਿੱਤਾ ਕਿ ਰੌਲਾ ਪਾ ਲਓ। ਸੋ ਸਾਰੇ ਤੌਰ ਤਰੀਕੇ ਇਹਨਾਂ ਦੇ ਗਲਤ ਆ, ਤੇ ਇਹ ਜਮਹੂਰੀ ਕਦਰਾਂ ਕੀਮਤਾਂ ਦੀ ਮੈਂ ਸਮਝਾਂਗਾ ਕਿ ਸਭ ਤੋਂ ਵੱਡੀ ਕਹਾਣਤਾ ਕਹਿ ਲਈਏ, ਸਭ ਤੋਂ ਵੱਡਾ ਨੁਕਸਾਨ ਕਹਿ ਲਈਏ ਨਾ ਕਦਰਾਂ ਕੀਮਤਾਂ ਦਾ, ਜੇ ਚੁਣੇ ਹੋਏ ਨੁਮਾਇੰਦੇ ਉੱਥੇ ਇਹੋ ਜਿਹੇ ਗੁਲ ਖਿਲਾਉਂਦੇ ਰਹੇ ਤੇ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਇਹਨਾਂ ਨੂੰ ਬੋਰੀਆ ਬਿਸਤਰੇ ਆਪਣੇ ਜਿਹੜੇ ਆ ਉਹ ਸਮੇਟਣੇ ਪੈਣਗੇ, ਅਸੈਂਬਲੀ ਦੇ ਵਿੱਚੋਂ ਫਿਰ ਦੂਰੋਂ ਹੀ ਲੰਘਣੇ ਪੈਣ ਕਰਨਗੇ। ਹੁਣ ਇਸ ਤਰ੍ਹਾਂ ਕਿ ਜਿਵੇਂ ਅੱਜ ਦੇ ਦੌਰ ਦੇ ਵਿੱਚ ਗੱਲਾਂ ਚੱਲ ਪਈਆਂ, ਜਿਵੇਂ ਪੁਰਾਣੇ ਸਮਿਆਂ 'ਚ ਬੀਬੀਆਂ ਆਪਣੇ ਬੱਚਿਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਕਿ ਉਹ ਫਲਾਣੀ ਗਲੀ ਦੇ ਵਿੱਚ ਵਿਆਹ, ਖੇਡ ਕੇ ਜਦੋਂ ਤੂੰ ਮੁੜਨਾ ਸਕੂਲੋਂ ਉਸ ਗਲੀ ਨਾਲ ਆਈ ਚੰਦਰਿਆ, ਉਧਰ ਵਿਆਹ ਅੱਜ ਸ਼ਰਾਬੀ ਹੋਣਗੇ, ਛਿੱਤਰੋਪੋਲੀ ਹੋਣਗੇ, ਤੇ ਕਿਤੇ ਤੇਰੇ ਨਾਲ ਵੱਜ ਜਾਵੇ ਥਾਂ ਕਥਾਂ, ਇੱਧਰ ਦੀ ਲੰਘ ਆਈ। ਤੇ ਉਸੇ ਤਰ੍ਹਾਂ ਜੇ ਕਿਤੇ ਗਾਂ ਤੋਂ ਇਹੀ ਹਾਲ ਰਿਹਾ ਤੇ ਚੰਡੀਗੜ੍ਹ ਕੋਈ ਜਾਇਆ ਕਰੇਗਾ ਤੇ ਉਹਦੀ ਮਾਂ ਜ਼ਰੂਰ ਬੱਚੇ ਦੀ ਕਿਹਾ ਕਰੇਗੀ ਫਲਾਣੀ ਸੜਕ ਨਾ ਲੰਘੀ ਅਸੈਂਬਲੀ ਵਾਲੀ, ਉੱਥੇ ਮੈਂਬਰ ਪਾਰਲੀਮੈਂਟਾਂ ਦਾ ਜਿਹੜੇ ਵਿਧਾਇਕ ਆ ਉਹਨਾਂ ਦਾ ਸੈਸ਼ਨ ਚੱਲਦਾ ਪਿਆ। ਸੋ ਇਹ ਦਿਨ ਨਾ ਆਵੇ, ਇਹਨਾਂ ਨੂੰ ਸੋਚਣਾ ਚਾਹੀਦਾ। ਪਰ ਇਹਨਾਂ ਨੇ ਬੇਸ਼ੱਕ ਦੋਵਾਂ ਪਾਰਟੀਆਂ ਨੇ ਆਪਣਾ ਆਪ ਨੁਕਸਾਨ ਕਰਾਇਆ, ਪਰ ਜੋ ਨੁਕਸਾਨ ਪੰਜਾਬ ਦੀ ਛਵੀ ਦਾ, ਜੋ ਲੋਕਤੰਤਰ ਦਾ ਹੋਇਆ, ਉਹ ਵੀ ਘੱਟ ਨਹੀਂ। ਜੀ ਅੱਗੇ ਆਪਾਂ ਗੱਲ ਕਰਦੇ ਆ। ਨਵਜੋਤ ਸਿੱਧੂ ਨੇ ਆਖਿਰਕਾਰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਨਵਜੋਤ ਸਿੱਧੂ ਦਾ ਅਸਤੀਫਾ ਜਿਹੜਾ ਉਹ ਪਹਿਲਾਂ ਤੇ ਲਤੀਫਾ ਹੀ ਬਣਿਆ ਰਿਹਾ ਕਈ ਚਿਰ ਜੀ, ਜਿਵੇਂ ਪਹਿਲਾਂ ਬੀਬੀ ਸਿੱਧੂ ਦਾ ਅਸਤੀਫਾ ਲਤੀਫਾ ਬਣ ਗਿਆ ਸੀ। ਉਹਨੇ ਅਸਤੀਫਾ ਦੇ ਕੇ ਆਖ ਦਿੱਤਾ ਕਿ ਅੱਜ ਤੇ ਅਪ੍ਰੈਲ ਫੂਲ ਆ, ਤੇ ਲੋਕ ਸਾਰੇ ਮੱਥੇ ਤੇ ਹੱਥ ਮਾਰ ਕੇ ਕਹਿੰਦੇ ਕਿ ਹੁਣ ਕੀ ਕਹੀਏ, ਬੀਬੀ ਨੂੰ ਆਪਦੀ ਥਾਂ ਤੇ ਸਹੀ ਹੈ। ਸਿੱਧੂ ਸਾਹਿਬ ਦਾ ਅਸਤੀਫਾ ਅੱਜ ਦੁਪਹਿਰ ਤੱਕ ਚਰਚਾ ਦਾ ਵਿਸ਼ਾ ਬਣ ਗਿਆ। ਨਾਲ ਇਹ ਵੀ ਆ ਗਿਆ ਕਿ ਬੀਬੀ ਸਿੱਧੂ ਦਾ ਵੀ ਅਸਤੀਫਾ ਜਿਹੜਾ ਉਹ ਆ ਗਿਆ, ਪਰ ਦੇਰ ਸ਼ਾਮ ਤੱਕ ਇਹ ਬਾਈਟ ਆ ਗਈ ਬੀਬੀ ਸਿੱਧੂ ਦੀ ਕਿ ਮੈਂ ਰਿਜ਼ਾਈਨ ਨਹੀਂ ਕਰਾਂਗੀ, ਕਿਉਂਕਿ ਲੋਕਾਂ ਨੇ ਮੈਨੂੰ ਮੈਂਡੇਟ ਦਿੱਤਾ, ਮੈਂ ਆਪਣੀ ਟਰਮ ਜਿਹੜੀ ਆ ਉਹ ਪੂਰੀ ਕਰਾਂਗੀ। 5 ਸਾਲ ਉਹਨੇ ਕਿਹਾ ਕਿ ਮੈਂ ਇਹ ਸੀਟ ਛੱਡਣ ਵਾਲੀ ਨਹੀਂ, ਮੈਂ ਆਪਣੇ ਰੁਕੇ ਹੋਏ ਵਿਕਾਸ ਕਾਰਜ ਜਿਹੜੇ ਉਹ ਕਰਵਾ ਕੇ ਹੀ ਦਮ ਲਵਾਂਗੀ। ਹੁਣ ਇੱਥੇ ਬੜਾ ਦਿਲਚਸਪ ਜਿਹਾ ਸਿਨੈਰੀਓ ਬਣ ਜਾਂਦਾ ਹੈ ਕਿ ਇੱਕ ਪਾਸੇ ਸਿੱਧੂ ਦਾ ਅਸਤੀਫਾ ਜਾਂਦਾ, ਦੂਜੇ ਪਾਸੇ
ਉਹਦੀ ਬੀਵੀ ਦੇ ਅਸਤੀਫੇ ਦੀ ਵੀ ਖਬਰ ਆਉਂਦੀ ਹੈ, ਪਰ ਤੀਜਾ ਪਾਸਾ ਇਹ ਨਿਕਲ ਆਉਂਦਾ ਤਸਵੀਰ ਦਾ ਕਿ ਬੀਬੀ ਸਿੱਧੂ ਕਹਿ ਦਿੰਦੀ ਹੈ ਕਿ ਨਹੀਂ, ਮੈਂ ਤੇ ਹਾਲੇ ਰੁਕੇ ਹੋਏ ਕਾਰਜ ਕਰਾਉਣੇ ਆ। ਆਪੇ ਉਹ ਇੱਕ ਪਾਸੇ ਕਹੀ ਜਾਂਦੀ ਹੈ, ਮੈਨੂੰ ਤੇ ਇਹਨਾਂ ਨੇ ਧੇਲਾ ਨਹੀਂ ਦਿੱਤਾ 4.25 ਸਾਲਾਂ ਦੇ ਵਿੱਚ। ਹੁਣ ਪਤਾ ਨਹੀਂ ਉਹ ਕਿਹੜੀ ਝਾਕ ਰੱਖੀ ਬੈਠੀ ਹੈ ਜਿਹੜੀ ਹਾਲੇ ਵੀ ਕਹਿੰਦੀ ਹੈ ਕਿ ਨਹੀਂ, ਮੈਂ ਰੁਕੇ ਹੋਏ ਕੰਮ ਕਰਾਉਣੇ ਆ, ਮੈਂ ਪਾਰਟੀ ਦੇ ਵਿੱਚ ਰਹਿਣਾ। ਦੂਜੀ ਗੱਲ, ਜਿਹੜਾ ਸਿੱਧੂ ਸਾਹਿਬ ਨੇ ਅਸਤੀਫਾ ਦਿੱਤਾ ਹੈ ਉਹ ਹਾਲੇ ਤੱਕ ਮੀਡੀਆ ਨੂੰ ਨਹੀਂ ਦਿੱਤਾ ਗਿਆ। ਜਿਵੇਂ ਬੀਬੀ ਸਿੱਧੂ ਪੈਰ ਪੈਰ ਤੇ ਬਦਲਦੀ ਹੈ, ਕੱਲ ਨੂੰ ਇਹ ਵੀ ਆਖ ਸਕਦੀ ਹੈ ਜੀ ਅਸੀਂ ਤੇ ਭੇਜਿਆ ਸੀ ਪਰ ਉੱਤੋਂ ਸਾਹਿਬ ਹੋਰਾਂ ਨੇ ਮਨਜ਼ੂਰ ਨਹੀਂ ਕੀਤਾ, ਦੱਸੋ ਅਸੀਂ ਕੀ ਕਰੀਏ। ਸੋ ਇਹਨਾਂ ਦਾ ਪੈਰ ਪੈਰ ਤੇ ਬਦਲਣਾ ਕਿਸੇ ਵੀ ਠੋਸ ਨਤੀਜੇ ਤੇ ਬੰਦੇ ਨੂੰ ਪਹੁੰਚਾਉਂਦਾ ਨਹੀਂ। ਪਰ ਜਿਸ ਤਰੀਕੇ ਦੇ ਨਾਲ ਸਿੱਧੂ ਦਾ ਅਸਤੀਫਾ ਗਿਆ ਹੈ, ਅੱਜ ਗਿਆ ਹੈ, ਤਾਂ ਇਹਦਾ ਮਤਲਬ ਇਹ ਕਿ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੇ ਅੱਜ ਅਸਤੀਫਾ ਭੇਜਣ, ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 1.25 ਮਹੀਨੇ ਦਾ ਟਾਈਮ ਲੱਗ ਗਿਆ ਹੋਣਾ, ਕਈ ਹਫ਼ਤੇ ਲੰਘ ਗਿਆ। ਸਿੱਧੂ ਨੂੰ ਅੱਜ ਤੱਕ ਪਾਰਟੀ ਨੇ ਅਨੁਸ਼ਾਸਨਹੀਨਤਾ ਦਾ ਨੋਟਿਸ ਕਿਉਂ ਨਹੀਂ ਭੇਜਿਆ, ਜਾਂ ਅਨੁਸ਼ਾਸਨਹੀਨਤਾ ਦੇ ਦੋਸ਼ ਹੇਠ ਪਾਰਟੀ ਚੋਂ ਕਿਉਂ ਨਹੀਂ ਕੱਢਿਆ, ਇਹ ਸਭ ਤੋਂ ਵੱਡਾ ਸਵਾਲ ਆ। ਕਿਉਂਕਿ ਕਨਈਏ ਦਾ ਰੌਲਾ ਪਿਆ JNU ਵਾਲਾ, ਇਹਨਾਂ ਦੇ ਇੱਕ ਲੀਡਰ ਨੇ ਇਨਾਮ ਦੇ, ਉਹਦੇ ਸਿਰ ਦੇ ਇਨਾਮ ਦਾ ਜਿਹੜਾ ਐਲਾਨ ਕਰ ਦਿੱਤਾ ਸੀ, ਉਹਨੂੰ ਇਹਨਾਂ ਨੇ 2 ਮਿੰਟਾਂ ਦੇ ਵਿੱਚ ਪਾਰਟੀ ਚੋਂ ਕੱਢ ਕੇ 6 ਸਾਲੀ ਭਰਾ ਮਾਰਿਆ ਸੀ। ਸਿੱਧੂ ਨੇ ਸਿੱਧੇ ਤੌਰ ਤੇ ਆਪਣੀ ਪਾਰਟੀ ਦੇ ਨਾਲ ਮੱਥਾ ਲਾਇਆ ਤੇ ਉਹਦੇ ਤੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। ਅੱਜ ਅਸਤੀਫਾ ਭੇਜ ਰਿਹਾ ਬੀਬੀ ਸਿੱਧੂ ਦੇ ਮੁਤਾਬਕ, ਤਾਂ ਫਿਰ ਗੜਬੜੀ ਹੈ ਜਿਹੜੀ ਉਹ ਜਾਪਦੀ ਹੈ। ਤੇ ਉਹ ਵੀ ਵਿਜੇ ਸਾਂਪਲਾ ਜਿਹੜਾ ਇੱਥੋਂ ਦਾ ਸਟੇਟ ਪ੍ਰਧਾਨ ਆ, ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ। ਜਿਵੇਂ ਅੱਗੇ ਸਿੱਧੂ ਕਹਿ ਦਿੰਦਾ ਜੀ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ, ਜਾ ਕੇ ਭਾਜਪਾ ਵਾਲੇ ਨੂੰ ਪੁੱਛੋ। ਉਹ ਵੀ ਜਿਹੜਾ ਇੱਥੋਂ ਦਾ ਰਾਜ ਦਾ ਭਾਜਪਾ ਮੁਖੀ ਹੈ, ਉਹ ਕਹਿੰਦਾ ਜੀ ਮੈਨੂੰ ਵੀ ਨਹੀਂ ਪਤਾ। ਸੋ ਹਾਲੇ ਤੱਕ ਕੁਝ ਵੀ ਪਤਾ ਨਹੀਂ ਹੈ, ਕੁਝ ਵੀ ਹੋ ਸਕਦਾ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਸਿੱਧੂ ਦਾ ਅਸਤੀਫਾ ਆ ਗਿਆ। ਔਰ ਮੇਰੇ ਖਿਆਲ ਦੇ ਨਾਲ ਇਹ ਖਬਰ, ਪਤਾ ਨਹੀਂ ਅਸਤੀਫਾ ਗਿਆ ਹੈ ਜਾਂ ਹਾਲੇ ਸ਼ੰਭੂ ਬੈਰੀਅਰ ਤੇ ਚੁੰਗੀ ਕਟਾਉਂਦਾ ਪਿਆ, ਪਰ ਇਹ ਇਸ ਕਰਕੇ ਖਬਰ ਜ਼ਰੂਰ ਆਈ ਹੈ ਕਿਉਂਕਿ ਸਿੱਧੂ ਪਰਿਵਾਰ ਤੇ ਦਬਾਅ ਪੈ ਰਿਹਾ ਸੀ ਕਿ ਭਾਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਪੰਜਾਬ ਦੇ ਜਿਹੜੇ ਆ ਪੰਜਾਬ ਪ੍ਰਸਤ ਆ, ਦੂਜੇ ਪਾਸੇ ਤੁਸੀਂ ਭਾਜਪਾ ਦੇ ਨਾਲ ਤਾਰਾਂ ਜੋੜੀ ਫਿਰਦੇ ਹੋ, ਇੱਕ ਪਾਸਾ ਤੇ ਕਰੋ। ਸ਼ਾਇਦ ਇਹ ਦਬਾਅ ਸੀ। ਤੇ ਦੂਜੇ ਪਾਸੇ ਹੁਣ ਸਵਾਲ ਫਿਰ ਉਹੀ ਉੱਠੇਗਾ ਕਿ ਇੱਕ ਪਾਸੇ ਸਿੱਧੂ ਸਾਹਿਬ ਪੰਜਾਬ ਪ੍ਰਸਤ ਬਣ ਕੇ ਉਹਨਾਂ ਬੰਦਿਆਂ ਦੇ ਨਾਲ ਹੀ ਮੱਥਾ ਲਾਉਣ ਤੁਰੇ ਪਏ ਆ ਜਿਨ੍ਹਾਂ ਦੇ ਹਿੱਸੇਦਾਰ ਬਣ ਕੇ ਉਹਨਾਂ ਦੀ ਧਰਮ ਪਤਨੀ ਹੈ ਜਿਹੜੇ ਉਹ ਤੁਰੇ ਜਾ ਰਹੇ ਆ। ਇਹ ਵੀ ਸਵਾਲ ਹਾਲੇ ਉੱਠਣਾ ਬਾਕੀ ਹੈ, ਇਹ ਉੱਠਦਾ ਰਹੇਗਾ ਅਸਤੀਫੇ ਵਾਲਾ ਭਾਵੇਂ ਬਹਿ ਜਾਵੇ। ਜੀ ਅੱਗੇ ਆਪਾਂ ਗੱਲ ਕਰਦੇ ਹਾਂ ਸੁਰਖੀਆਂ ਦੇ ਬਾਦਸ਼ਾਹ ਸੁਖਬੀਰ ਬਾਦਲ ਨੇ ਫੇਰ ਦਿੱਤਾ ਅਵੱਲਾ ਬਿਆਨ। ਇਹ ਦਿੰਦੇ ਹੀ ਰਹਿੰਦੇ ਆ ਜੀ ਬਿਆਨ, ਇਹਨਾਂ ਦੇ ਬਿਆਨ ਅਵੱਲੇ ਹੀ ਹੁੰਦੇ ਆ। ਕਈ ਵਾਰ ਸੁਖਬੀਰ ਸਿੰਘ ਬਾਦਲ ਇਹੋ ਜਿਹੀ ਗੱਲ ਕਹਿ ਜਾਂਦਾ ਕਿ ਮੁੜ ਕੇ ਉਸ ਗੱਲ ਦੀ ਸਫਾਈ ਦਿੰਦੇ ਕਈ ਵਾਰੇ ਲੰਘ ਜਾਂਦੇ ਆ। ਜਿਵੇਂ ਉਹ ਬੰਬ ਮਾਰਨ ਵਾਲਾ ਇਹਨਾਂ ਨੇ ਬਿਆਨ ਦਿੱਤਾ ਸੀ ਤੇ ਫਿਰ ਉਹ ਅਖੀਰ ਸੜਕ ਹੀ ਬਣਾਉਣੀ ਪੈ ਗਈ। ਉਸ ਬਿਆਨ ਨੂੰ ਸਾਰਥਕ ਕਰਦਿਆਂ ਪਤਾ ਨਹੀਂ ਕਿੰਨੇ ਕੁ ਟੋਲ ਲੱਗ ਜਾਣੇ ਉਸ ਸੜਕ ਤੇ। ਖੈਰ, ਅੱਜ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਉੱਥੇ ਰੋਪੜ ਦੇ ਵਿੱਚ ਇਹਨਾਂ ਨੇ ਇਹ ਕਹਿ ਦਿੱਤਾ, ਕਹਿੰਦੇ ਜੀ ਕਿ ਮੰਨ ਲਓ, ਪਹਿਲੀ ਗੱਲ ਤੇ ਅੱਜ ਮੰਨ ਲਓ ਤੇ ਆ ਗਏ। ਕਹਿੰਦੇ ਮੰਨ ਲਓ ਜੇ ਕੇਜਰੀਵਾਲ ਸਰਕਾਰ ਬਣਾ ਵੀ ਜਾਂਦਾ ਹੈ, ਮੈਂ ਇੱਥੋਂ ਚੁੱਕ ਕੇ ਫੋਨ ਕਰਿਆ ਕਰਾਂਗਾ ਕਿ ਗਡਕਰੀ ਸਾਹਿਬ ਜਾਂ ਨਰਿੰਦਰ ਮੋਦੀ ਸਾਹਿਬ ਇਹਨਾਂ ਨੂੰ ਕੱਖ ਨਹੀਂ ਦੇਣਾ ਤੇ ਉੱਥੋਂ ਰਿਓੜੀਆਂ ਲਿਆ ਕਰਨਗੇ। ਹੁਣ ਇੱਕ ਚੀਜ਼ ਤੇ ਇਹ ਮੰਨ ਗਿਆ ਕਿ ਕੇਜਰੀਵਾਲ ਦੀ ਸਰਕਾਰ ਬਣ ਵੀ ਸਕਦੀ ਹੈ। ਕਿਤੇ ਕਹਿੰਦੇ ਸੀ ਕਿ ਬੰਨੀ ਨਹੀਂ, ਕੇਜਰੀਵਾਲ ਉਹ ਕੌਣ ਆ, ਉਹਦਾ ਤੇ ਮੁਕਾਬਲਾ ਹੀ ਹੈ ਨਹੀਂ ਕੋਈ ਸਾਡੇ ਨਾਲ। ਅੱਜ ਇਹ ਕਹਿੰਦੇ ਕਿ ਜੇ ਬਣ ਵੀ ਗਈ ਤੇ ਅਸੀਂ ਇਹਨੂੰ ਕੁਝ ਲੈਣ ਨਹੀਂ ਦੇਣਾ। ਪਰ ਇੱਕ ਚੀਜ਼ ਹੋਰ ਹੋਈ ਨਿਆਰੀ, ਉਹ ਨਿਆਰੀ ਇਹ ਹੋਈ ਕਿ ਪਹਿਲਾਂ ਇਹ ਕਹਿੰਦੇ ਸਨ ਕਿ ਸਾਡੇ ਉੱਥੋਂ ਟਰੱਕ ਆਉਣੇ ਆ, ਹੁਣ ਕੇਜਰੀਵਾਲ ਵਾਰੀ ਇਹ ਰਿਓੜੀਆਂ ਤੇ ਆ ਗਏ ਆ, ਟਰੱਕਾਂ ਤੋਂ ਰਿਓੜੀਆਂ ਤੇ ਆ ਗਏ ਆ। ਇਹ ਵੀ ਬੜੀ ਦਿਲਚਸਪ ਜੀ ਗੱਲ ਆ। ਤੀਜੀ ਗੱਲ ਇਹ ਹੈ ਕਿ ਹੁਣ ਕੇਜਰੀਵਾਲ ਵੀ ਸੋਚੇਗਾ ਕਿ ਜਿਸ ਤਰ੍ਹਾਂ ਦੇ ਇਹਨਾਂ ਦੇ ਟਰੱਕ ਆ ਗਏ ਆ ਉਸ ਤਰ੍ਹਾਂ ਦੀਆਂ ਰਿਓੜੀਆਂ ਰੋਕ ਲੈਣਗੇ, ਜਿਸ ਤਰ੍ਹਾਂ ਦੇ ਇਹਨਾਂ ਨੇ ਮੰਗਵਾਏ ਆ ਉਸ ਤਰ੍ਹਾਂ ਦੀਆਂ ਸਾਡੀਆਂ ਰਿਓੜੀਆਂ ਰੋਕ ਲੈਣਗੇ। ਬਹੁਤ ਦਿਲਚਸਪ ਗੱਲਾਂ ਜਿਹੜੀਆਂ ਕੀਤੀਆਂ ਤੇ ਕਰ ਕਿਹਦੇ ਸਾਹਮਣੇ ਰਹੇ ਸਨ, ਨਿਤਨ ਗਡਕਰੀ ਦੇ ਸਾਹਮਣੇ, ਜਿਹੜੇ ਟਰਾਂਸਪੋਰਟ ਮੰਤਰੀ ਆ ਕੇਂਦਰ ਦੇ, ਉਹਨਾਂ ਦੇ ਸਾਹਮਣੇ। ਤੇ ਉਹ ਤੇ ਸਵੇਰੇ ਹੀ ਅਜੇ ਮੁੱਕਰ ਕੇ ਸੁੱਚੇ ਮੂੰਹ ਮੁੱਕਰੇ, ਅੱਜ ਤੜਕੇ ਬਹੁਤ ਵੱਡਾ ਵਾਅਦਾ ਕਰਕੇ ਦੇਸ਼ ਦੇ ਨਾਲ ਉਹ ਮੁੱਕਰ ਕੇ ਆਏ ਤੇ ਉਹਨਾਂ ਬੰਦਿਆਂ ਦੇ ਸਾਹਮਣੇ ਕਹਿੰਦੇ ਜੀ ਕਿ ਆ ਬੈਠੇ ਆ ਸਾਡੇ, ਅਸੀਂ ਤੇ ਇਹਨਾਂ ਨੂੰ ਜਦੋਂ ਫੋਨ ਕਰਦੇ ਆ ਗਡਕਰੀ ਸਾਹਿਬ ਇੰਨੇ ਪੁਲ ਬਣਾ ਦਿਓ, ਉਹ ਕਹਿੰਦੇ ਚੁਟਕੀ ਮਾਰਦੇ ਕਿ ਲਓ ਜੀ ਸੁਖਬੀਰ ਸਿੰਘ ਬਾਦਲ ਜੀ ਪੁਲ ਤੇ ਆ ਗਏ। ਉਹਨਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਇਹੋ ਜਿਹੇ ਪੋਚੇ ਮਾਰਦਾ ਪਿਆ ਜਿਹੜੇ ਸਵੇਰੇ ਉੱਥੇ ਦੇਸ਼ ਦੇ ਨਾਲ ਬਹੁਤ ਵੱਡਾ ਵਾਅਦਾ ਕਰਕੇ ਮੁੱਕਰ ਕੇ ਤੁਰੇ ਦਿੱਲੀੋਂ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅੱਛੇ ਦਿਨ ਆਣੇ ਵਾਲੇ ਹੈ। ਜਦੋਂ 2014 ਦੇ ਫਰਵਰੀ ਦੇ ਵਿੱਚ ਦਿੱਲੀ ਦੇ ਵਿੱਚ NRI ਸੰਮੇਲਨ ਹੋਈ ਜਾਂਦਾ ਸੀ ਤੇ ਉੱਥੇ ਨਰਿੰਦਰ ਮੋਦੀ ਨੇ ਜੋ ਜੁਮਲਾ ਛੱਡਿਆ ਸੀ ਕਿ ਅੱਛੇ ਦਿਨ ਆਣੇ ਵਾਲੇ ਹੈ,
ਅੱਜ ਨਿਤਿਨ ਗਡਕਰੀ ਹੈ ਜਿਹੜਾ, ਉਹ ਬੋਲਿਆ, ਉਹ ਕਹਿੰਦਾ ਕਿ ਇਹ ਅੱਛੇ ਦਿਨ ਹੈ ਜਿਹੜੇ, ਇਹ ਤੇ ਸਾਡੇ ਗੱਲ ਦੀ ਹੱਡੀ ਬਣ ਗਏ ਆ। ਇਹ ਕਿਹਾ ਉੱਥੇ ਮਨਮੋਹਨ ਸਿੰਘ ਨੇ ਸੀ, ਸਾਡੇ ਪ੍ਰਧਾਨ ਮੰਤਰੀ ਨੇ ਉਹਦਾ ਪ੍ਰਤੀਕਰਮ ਦੇ ਦਿੱਤਾ ਤੇ ਇਹ ਸਾਡੇ ਗੱਲ ਦਾ ਫਾਹ ਬਣ ਗਿਆ। ਉਹਨੇ ਕਿਹਾ ਕਿ ਅੱਛੇ ਦਿਨ ਕਦੇ ਨਹੀਂ ਆਉਣੇ। ਜਿਹੜੇ ਉੱਥੇ ਦੇਸ਼ ਦੇ ਨਾਲ ਇੰਨੇ ਕਰੋੜਾਂ ਬੰਦਿਆਂ ਦੇ ਨਾਲ ਵਾਅਦਾ ਕਰਕੇ ਇਹ ਗੱਲ ਕਹੀ ਜਾਂਦੇ ਕਿ ਅੱਛੇ ਦਿਨ ਕਦੇ ਨਹੀਂ ਆਉਣੇ, ਮਤਲਬ ਕਿ ਸਿੱਧਾ ਸਫਾ ਚੱਟ ਭਾਰਤ ਵਾਸੀਆਂ ਨੂੰ ਜਵਾਬ ਦੇ ਰਿਹਾ ਹੈ ਕਿ ਸਾਡੇ ਤੋਂ ਉਮੀਦ ਹੀ ਖੁਦ ਨਾਲ ਧੋਖਾ ਹੈ। ਉਹਨਾਂ ਤੋਂ ਉਮੀਦ ਸੁਖਬੀਰ ਸਿੰਘ ਬਾਦਲ ਰੱਖੀ ਬੈਠਾ ਹੈ। ਮੇਰੇ ਖਿਆਲ ਦੇ ਨਾਲ ਕੇਜਰੀਵਾਲ ਇਸ ਬਿਆਨ ਤੇ ਕਲਪੇਗਾ ਘੱਟ, ਹੱਸੇਗਾ ਜ਼ਿਆਦਾ। ਜੀ 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 ਅੱਗੇ ਵਧਦੇ ਆਪਾਂ ਮਿੱਟੂ ਜੀ ਵੀ ਜੇ ਅਗਲੀ ਗੱਲਬਾਤ ਸਿੱਖ ਕਤਲੇਆਮ ਮਾਮਲੇ ਦੇ ਵਿੱਚ CBI ਨੇ ਟਾਈਟਲਰ ਬਾਰੇ ਸੌਂਪੀ ਫਾਈਨਲ ਰਿਪੋਰਟ। ਇਹ ਰਿਪੋਰਟਾਂ ਦੇ ਕਾਫਲੇ ਐਸੇ ਤੁਰੇ ਆ ਕਿ ਅੱਜ ਤੱਕ ਮੰਜ਼ਿਲਾਂ ਤੇ ਪਹੁੰਚੇ ਨਹੀਂ। ਕਈ ਕਮੇਟੀਆਂ ਦੀਆਂ ਰਿਪੋਰਟਾਂ, ਕਈ ਕਮਿਸ਼ਨਾਂ ਦੀਆਂ ਰਿਪੋਰਟਾਂ ਹੀ ਉਹ ਰਿਪੋਰਟਾਂ ਸਾਰੀਆਂ ਜਿਹੜੀਆਂ ਉਹ ਆਪ ਰਿਪੋਰਟ ਹੋ ਗਈਆਂ। ਕਿਸੇ ਨੇ ਵੀ ਅੱਜ ਤੱਕ ਕਿਸੇ ਦੇ ਖਿਲਾਫ, ਤਗੜੇ ਨੇਤਾ ਦੇ ਖਿਲਾਫ ਰਿਪੋਰਟ ਨਹੀਂ ਕੀਤੀ। ਸਾਰੀਆਂ ਰਿਪੋਰਟਾਂ ਆਪ ਹੀ ਰਿਪੋਰਟ ਹੋ ਗਈਆਂ। ਕੋਈ ਗੁੰਮਸ਼ੁਦਾ ਹੋ ਗਈਆਂ, ਕੋਈ ਜਿਹੜੀਆਂ ਸੀਗੀਆਂ ਅਦਲਾ ਬਦਲੀ ਦੇ ਫੇਰ ਚ ਬਦਲ ਹੋ ਗਈਆਂ। ਸਭ ਕੁਝ ਇਸੇ ਤਰ੍ਹਾਂ ਚੱਲਿਆ ਆਉਂਦਾ। ਅਖੀਰਲਾ ਹੁਣ ਇਹ ਜਿਵੇਂ ਕਹਿ ਲਈਏ ਕਿ ਆਖਰੀ ਹੱਲੇ ਦੀ ਲੜਾਈ ਹੈ ਕਿ ਇੱਕ ਟਾਈਟਲਰ ਦੇ ਖਿਲਾਫ ਜਿਹੜਾ ਕੇਸ ਆ, ਮਹੱਤਵਪੂਰਨ ਕੇਸ ਜਿਹਨੂੰ ਕਿਹਾ ਜਾ ਸਕਦਾ, ਉਹ ਹੁਣ ਆਖਰੀ ਦੌਰ ਦੇ ਵਿੱਚ ਪ੍ਰਵੇਸ਼ ਕਰਦਾ ਪਿਆ। ਅੱਜ ਹਾਈ ਕੋਰਟ ਦੇ ਵਿੱਚ ਦਿੱਲੀ ਕੋਰਟ, CBI ਕੋਰਟ ਦੇ ਵਿੱਚ CBI ਨੇ ਇੱਕ ਫਾਈਨਲ ਰਿਪੋਰਟ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਲੋਜ਼ਰ ਰਿਪੋਰਟ ਜਿਹਨੂੰ ਆਖ ਸਕਦੇ ਹਾਂ, ਉਹ ਇਹਨਾਂ ਨੇ ਦਾਖਲ ਕਰ ਦਿੱਤੀ ਹੈ। ਉਹਦੇ ਵਿੱਚ ਹੁਣ ਕੀ ਹੈ, ਇਹ ਤੇ ਸਾਰਾ ਕੁਝ ਹੈ ਜਿਹੜਾ ਉਹ ਸੁਣਵਾਈ ਹੋਣ ਤੇ ਪਤਾ ਲੱਗੇਗਾ। 28 ਸਤੰਬਰ ਤਰੀਕ ਪੈ ਗਈ ਹੈ। 28 ਸਤੰਬਰ ਨੂੰ ਜਦੋਂ ਸੁਣਵਾਈ ਹੋਏਗੀ ਇਹਦੇ ਚੋਂ ਨਿਕਲੇਗਾ ਕਿ ਕੀ ਕੀਤਾ ਕੀ ਨਹੀਂ ਕੀਤਾ, ਕਿਉਂਕਿ ਇਹਨਾਂ ਨੇ ਅੱਗੇ 2-3 ਵਾਰੀ ਤਰੀਕ ਮੰਗਵਾ ਲੈ ਲਈ ਸੀ, ਤਰੀਕ ਮੰਗੀ, ਤਰੀਕ ਪੈ ਗਈ। ਐਤਕੀ ਫਿਰ ਤਰੀਕ ਮੰਗੀ ਸੀ ਕਿ ਅਸੀਂ ਸਟੇਟਸ ਰਿਪੋਰਟ ਵਾਸਤੇ ਸਮਾਂ ਲੋਚਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਮਾਂ ਦੇ ਕੇ ਥੱਕ ਗਏ ਹਾਂ, ਪਰ ਤੁਸੀਂ ਸਮਾਂ ਲੈ ਕੇ ਨਹੀਂ ਥੱਕੇ, ਇਹ ਕੰਮ ਨਹੀਂ ਚੱਲਣਾ। ਫੂਲਕਾ ਸਾਹਿਬ ਬਾਰੇ ਵੀ ਜੋ ਅਫਵਾਹਾਂ ਉੱਠਦੀਆਂ ਪਈਆਂ ਸਨ ਕਿ ਉਹ ਗੈਰ ਹਾਜ਼ਰ ਰਹੇ ਬਾਘਾ ਪੁਰਾਣਾ ਰੈਲੀ ਦੇ ਵਿੱਚ, ਤੇ ਉਹ ਵੀ ਸਾਫ਼ ਹੋ ਗਿਆ ਕਿਉਂਕਿ ਇੱਥੇ ਕੇਸ ਹੈ ਜਿਹੜਾ, ਇਹ ਕੇਸ ਖਾਸ ਤੌਰ ਤੇ ਟਾਈਟਲਰ ਦੇ ਖਿਲਾਫ ਜਿਹੜੀ ਲੜਾਈ ਲੜੀ ਜਾ ਰਹੀ ਹੈ ਸਿੱਖ ਕਤਲੇਆਮ ਦੀ, ਇਹ ਲੜਾਈ ਹੁਣ ਨਿਰਣਾਇਕ ਦੌਰ ਦੇ ਵਿੱਚ ਆ। ਸ਼ਾਇਦ ਫੂਲਕਾ ਸਾਹਿਬ ਹੈ ਜਿਹੜੇ, ਉਹ ਇਸੇ ਲੜਾਈ ਕਰਕੇ ਹੀ ਇੱਥੇ ਨਜ਼ਰ ਨਹੀਂ ਆਏ, ਜਿਵੇਂ ਉਹਨਾਂ ਨੇ ਸਫਾਈ ਵੀ ਦਿੱਤੀ ਹੈ। ਬੇਸ਼ੱਕ ਕਿ ਉਹਨਾਂ ਬਾਰੇ ਬਹੁਤ ਸਾਰੇ ਕਿਆਸੇ ਜਿਹੜੇ ਲੱਗਦੇ ਪਏ ਆ, ਪਰ ਗੱਲ ਇੱਥੇ ਆ ਕੇ ਮੁੱਕਦੀ ਹੈ, ਜੇ ਮੁਕਾਉਣੀ ਹੋਵੇ, ਕਿ ਇਹੀ CBI 2 ਵਾਰੀ ਇਹਨੂੰ ਚਿੱਟਾ ਰੁਮਾਲ ਜਾਨੀ ਕਲੀਨ ਚਿੱਟ ਦੇ ਚੁੱਕੀ ਹੈ ਟਾਈਟਲਰ ਨੂੰ। ਉਹੀ CBI ਦੁਬਾਰਾ ਪੁੱਛਗਿੱਛ ਕਰਕੇ ਫਾਈਨਲ ਰਿਪੋਰਟ ਦੇਣ ਡਈ ਹੈ। ਫਿਰ ਉਹ ਰਿਪੋਰਟ ਹੈ ਜਿਹੜੀ, ਉਹ ਤੇ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ, ਬੇਸ਼ੱਕ ਉਹਨੂੰ ਸੀਲ ਲੱਗੀ ਹੈ, ਪਰ ਉਹ ਰਿਪੋਰਟ ਤੇ ਤਕਰੀਬਨ ਬਹੁਤ ਕੁਝ ਕਹੀ ਜਾ ਰਹੀ ਹੈ ਜੋ ਕੁਝ ਹੋਏਗਾ, ਕਿਉਂਕਿ ਜਿਸ ਏਜੰਸੀ ਨੇ 2 ਵਾਰੀ ਉਹਨੂੰ ਕਲੀਨ ਚਿੱਟ ਦਿੱਤੀ ਹੈ, ਉਹ ਤੀਜੀ ਵਾਰੀ ਉਹਨੂੰ ਕੋਈ ਦੋਸ਼ਾਂ ਦੇ ਕਟਹਿਰੇ 'ਚ ਲਿਆ ਕੇ ਖੜਾ ਵੀ ਕਰ ਦਿੰਦੀ ਹੈ, ਪਰ ਉਹਦੇ 'ਚ ਫਿਰ ਉਹਦੀ ਭਰੋਸੇਯੋਗਤਾ ਉੱਥੇ ਕਿੰਨੀ ਕੁ ਰਹਿ ਜਾਏਗੀ ਉਸ ਏਜੰਸੀ ਦੀ। ਸੋ ਇਸ ਕਰਕੇ ਬਹੁਤਾ ਜਾਪਦਾ ਨਹੀਂ, ਪਰ ਫਿਰ ਵੀ ਕਹਿੰਦੇ ਆ ਕਿ ਉਮੀਦ ਦਾ ਪੱਲਾ, ਉਮੀਦ ਦਾ ਦਾਮਨ ਛੱਡਣਾ ਨਹੀਂ ਚਾਹੀਦਾ। ਸਿੱਖਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਇਸ ਮਾਰੂਥਲ ਦੇ ਵਿੱਚ, ਦਿਲਾਂ ਦੇ ਮਾਰੂਥਲ ਦੇ ਵਿੱਚ ਕੋਈ ਇਨਸਾਫ ਦੀ ਕਣੀ, ਕੋਈ ਠੰਡਾ ਬੁੱਲਾ, ਕੋਈ ਹਵਾ ਦਾ ਜਿਹੜਾ ਆ ਜਾਵੇ। ਸੋ ਉਮੀਦ ਹੀ ਕੀਤੀ ਜਾ ਸਕਦੀ, ਉਮੀਦ ਤੇ ਜੱਗ ਕਾਇਮ ਆ, ਪਰ ਲੱਗਦਾ ਨਹੀਂ, ਜਾਪਦਾ ਨਹੀਂ ਜਿਸ ਤਰੀਕੇ ਨਾਲ ਇਹ ਚੱਲਦੇ ਪਏ ਆ। ਬੇਸ਼ੱਕ ਨਾਟਕ ਕਰਦੇ ਪਏ ਆ, ਕੇਸ ਖੋਲਤੇ ਜੀ ਇੰਨੇ ਖੋਲਤੇ, ਕਦੇ ਇੰਨੇ ਖੋਲਤੇ, ਇਹ ਮੁੜ ਖੋਲੇ ਜਾਣਗੇ। ਇਹ ਕੇਸ ਜਿਹੜੇ ਆ ਖੁੱਲੇ, ਇਹ ਇਨਸਾਫ ਦਵਾ ਕੇ ਬੰਦ ਹੋਣਗੇ, ਐਸੀ ਉਮੀਦ ਜਾਪਦੀ ਨਹੀਂ ਹੈ। ਜੀ ਜੀ ਤੇ ਅੱਗੇ ਵਧੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਮੋਦੀ ਦਾ ਸਕੈਂਡਲ ਵੀ ਹੋ ਸਕਦਾ ਨਸ਼ਰ। ਇਹ ਸਭ ਤੋਂ ਵੱਡੀ ਖਬਰ ਹੈ ਇਸ ਸਮੇਂ ਦੀ, ਪਰ ਡਰ ਰਿਹਾ ਮੀਡੀਆ ਉਸ ਨੂੰ ਨਸ਼ਰ ਕਰਨ ਤੇ ਵਿਆਪਕ ਪੱਧਰ ਤੇ। ਜਿਸ ਤਰ੍ਹਾਂ ਕੇਜਰੀਵਾਲ ਦੀ ਕੋਈ ਖਬਰ ਹੁੰਦੀ ਹੈ, ਜਿਸ ਤਰ੍ਹਾਂ ਮਾਰ ਮਚ ਜਾਂਦੀ ਹੈ ਚੈਨਲਾਂ 'ਚ ਉਸ ਵੀਡੀਓ ਨੂੰ ਹਾਸਲ ਕਰਨ ਲਈ ਕਿ ਮੈਂ ਚਲਾਵਾਂ। ਇੱਥੇ ਇਸ ਤਰ੍ਹਾਂ ਨਹੀਂ ਹੋ ਰਿਹਾ। ਬਹੁਤ ਘੱਟ ਮੀਡੀਆ ਇਸ ਖਬਰ ਨੂੰ ਆ ਜਿਹੜਾ ਹੱਥ ਪਾ ਰਿਹਾ, ਉਹੀ ਹੱਥ ਪਾ ਰਹੇ ਆ ਜਿਹੜੇ ਹੱਥ ਸੜਾਉਣ ਦੇ ਸ਼ੌਂਕੀ ਆ, ਜਿਹੜੇ ਅੱਗ ਨਾਲ ਖੇਡਦੇ ਰਹਿੰਦੇ ਆ। ਅਸਲ ਦੇ ਵਿੱਚ ਕੀ ਹੋਇਆ ਕਿ ਕੁਝ ਦਿਨ ਪਹਿਲਾਂ ਇੱਕ ਅਸੈਂਬਲੀ ਦਿੱਲੀ ਦੇ ਵਿੱਚ ਕਾਰਵਾਈ ਹੋਈ। ਕਾਰਵਾਈ ਦੇ ਵਿੱਚ ਕਪਿਲ ਮਿਸ਼ਰਾ ਜਿਹੜਾ ਇਹਨਾਂ ਦਾ ਮੰਤਰੀ,
ਉਹਨੇ ਇੱਕ ਹਲਫਨਾਮਾ ਜਿਹੜਾ ਉਹਦੀ ਕਾਪੀ ਉੱਥੇ ਰਿਕਾਰਡ ਦੇ ਵਿੱਚ ਦਰਜ ਕਰਵਾਈ ਹੈ ਸਦਨ ਦੀ ਕਾਰਵਾਈ ਦੇ ਵਿੱਚ, ਨਾਲ ਉਹ ਸਾਰੀ ਜਿਹੜੀ ਹਲਫਨਾਮੇ ਦੀ ਕਾਪੀ ਹੈ ਉਹ ਉੱਥੇ ਹਾਜ਼ਰੀਨ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਵੰਡੀ ਗਈ। ਉਹਦੇ ਵਿੱਚ ਇੱਕ ਸਾਬਕਾ IAS ਅਫਸਰ ਦਾ ਹਲਫਨਾਮਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਹਨੇ ਦਾਖਲ ਕੀਤਾ ਕਿ ਮੈਨੂੰ ਨੌਕਰੀ ਤੋਂ ਹਟਾਉਣ ਲਈ ਜਾਂ ਮੇਰੇ ਕੈਰੀਅਰ ਨਾਲ ਛੇੜਛਾੜ ਕਰਨ ਲਈ ਆਹ ਘਟਨਾ ਕਹਾਣੀ ਜ਼ਿੰਮੇਵਾਰ ਹੈ। ਕਹਾਣੀ ਉਹ ਇਹ ਹੈ ਕਿ ਇੱਕ ਔਰਤ ਹੈ ਜਿਹਦਾ ਵਾਰ-ਵਾਰ ਜ਼ਿਕਰ ਆ, ਜੇ ਆਪਾਂ ਕਰਨ ਲੱਗੀਏ ਸਾਰੀ ਕਹਾਣੀ ਕਰੀਏ ਸ਼ਾਇਦ ਬਹੁਤ ਲੰਮੀ ਚਲੇ ਜਾਏਗੀ। ਇੱਕ ਔਰਤ ਹੈ ਤੇ ਉਸ ਔਰਤ ਦੇ ਨਰਿੰਦਰ ਮੋਦੀ ਜੋ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ, ਇਹਦੇ ਨਾਲ ਗੈਰ ਮਾਮੂਲੀ ਸੰਬੰਧ ਸੀ ਤੇ ਮੈਂ ਉਸ ਸਮੇਂ ਕਿਉਂਕਿ ਡਿਊਟੀ ਤੇ ਹੁੰਦਾ ਸੀ, ਉਸ ਸਾਰੇ ਘਟਨਾਕ੍ਰਮ ਦੀ ਕਿਸੇ ਨੇ ਵੀਡੀਓ ਬਣਾਈ ਹੈ ਤੇ ਇਹਨਾਂ ਨੂੰ ਸ਼ੱਕ ਸੀ ਕਿ ਉਹ ਵੀਡੀਓ ਮੇਰੇ ਕੋਲ ਆ, ਉਹ CD ਮੇਰੇ ਕੋਲ ਆ, ਇਸ ਕਰਕੇ ਮੇਰੇ ਵੈਰ ਪੈ ਕੇ ਮੇਰਾ ਕੈਰੀਅਰ, ਮੇਰਾ ਸਾਰਾ ਕੁਝ ਇਹਨਾਂ ਨੇ ਖਤਮ ਕਰ ਦਿੱਤਾ। ਸੁਪਰੀਮ ਕੋਰਟ ਦੇ ਵਿੱਚ ਉਹਨੇ ਹਲਫਨਾਮਾ ਦਿੱਤਾ ਹੈ। ਦੂਜੇ ਪਾਸੇ ਉਸੇ ਕਪਿਲ ਮਿਸ਼ਰਾ ਨੇ ਇੱਕ ਆਡੀਓ ਕਲਿੱਪ ਜਿਹੜੀ ਉਹ ਉੱਥੇ ਸਦਨ ਦੇ ਵਿੱਚ ਪੇਸ਼ ਕੀਤੀ। ਉਹਨੇ ਆਡੀਓ ਕਲਿੱਪ ਜਿਹੜੀ ਸੁਣਾਈ, ਹਾਲਾਂਕਿ ਉਹ ਗੁਜਰਾਤੀ ਭਾਸ਼ਾ 'ਚ, ਜਿਹਦੇ 'ਚ ਅਮਿਤ ਸ਼ਾਹ ਇੱਕ ਔਰਤ ਦੀ ਜਸੂਸੀ ਕਰਨ ਦੀ ਪੁਲਿਸ ਅਫਸਰ ਨੂੰ ਹਦਾਇਤ ਦੇ ਰਿਹਾ ਹੈ ਕਿ ਸਾਹਿਬ ਦਾ ਹੁਕਮ ਆ ਇਸ ਔਰਤ ਦਾ ਪਿੱਛਾ ਕਰਨਾ, ਕਿੱਥੇ ਜਾਂਦੀ, ਕਿੱਥੇ ਆਉਂਦੀ ਹੈ, ਕਿਹਦੇ ਨਾਲ ਮਿਲਦੀ ਜੁਲਦੀ ਹੈ, ਇਹ ਸਾਰਾ ਕੁਝ ਕਰਨਾ। ਇਹ ਦੋ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਦਨ ਦੇ ਵਿੱਚ ਨਸ਼ਰ ਕੀਤੀਆਂ ਨੇ, ਹਾਲਾਂਕਿ ਉਹ ਚਰਚਾ ਨਹੀਂ ਬਣੀਆਂ, ਪਰ BBC ਵਾਲਿਆਂ ਨੇ ਇਹਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਜਿਹੜਾ ਭਾਰਤੀ ਜਨਤਾ ਪਾਰਟੀ ਵਾਲੇ ਉਹ ਕਹਿੰਦੇ ਜੀ ਕਿ ਇਹੋ ਜਿਹਾ ਰੌਲਾ 2014 ਚ ਕਾਂਗਰਸ ਵਾਲਿਆਂ ਨੇ ਵੀ ਪਾਇਆ ਸੀ, ਜਿਹੜਾ ਬੀਬੀਆਂ ਦਾ ਮਹਿਲਾ ਆਯੋਗ ਆ, ਕਿਉਂਕਿ ਮਹਿਲਾ ਆਯੋਗ ਉੱਥੇ ਦੋ ਆ। ਇੱਕ ਤਾਂ ਹੈਗਾ ਦਿੱਲੀ ਸਰਕਾਰ ਦਾ, ਜਿਹਦੇ ਇੱਕ ਮੁਖੀ ਹੈ ਸ਼ਾਇਦ ਉਹ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਵੀ ਹੈ, ਉਹ ਵੀ ਕਾਫੀ ਰੌਲਾ ਚੱਲਦਾ ਪਿਆ, ਉਹਨਾਂ ਤੇ ਵੀ ਇਹਨਾਂ ਨੇ ਜਾਂਚ ਬਿਠਾ ਦਿੱਤੀ ਹੈ। ਇੱਕ ਮਹਿਲਾ ਆਯੋਗ ਹੈ ਜਿਹੜਾ ਪੂਰੇ ਦੇਸ਼ ਦਾ ਦੇਖਦਾ ਮਾਮਲਾ। ਸੋ ਉਹ ਹੁਣ ਅਰਵਿੰਦ ਕੇਜਰੀਵਾਲ ਨੇ ਪੱਤਰ ਲਿਖ ਦਿੱਤਾ ਆਪਣੇ ਹੱਥੀਂ ਕਿ ਭਾਈ ਸਾਡੇ ਤੇ ਤਾਂ ਝਟਫਟ ਕਾਰਵਾਈਆਂ ਹੋਈ ਜਾਂਦੀਆਂ ਤੇ ਆ ਜੋ ਇੱਕ ਸਕੈਂਡਲ ਹੈ ਜਿਹੜਾ ਸਿਰ ਕੱਢਦਾ ਪਿਆ, ਇਹਦੀ ਵੀ ਹੁਣ ਇਨਵੈਸਟੀਗੇਸ਼ਨ ਕਰੋ, ਕਿਉਂਕਿ ਇਹ ਵੀ ਔਰਤਾਂ ਦੇ ਨਾਲ ਜੁੜਿਆ ਮਸਲਾ ਹੈ। ਹੁਣ ਮਹਿਲਾ ਆਯੋਗ ਕੀ ਸਟੈਂਡ ਲੈਂਦਾ ਹੈ, ਇਹ ਮਸਲਾ ਹੈ ਜਿਹੜਾ, ਕਿਉਂਕਿ ਇਹ ਮਸਲਾ ਪਹਿਲਾਂ ਉੱਠ ਚੁੱਕਾ, ਪੁਰਾਣਾ ਮਸਲਾ, ਇਹ ਬਹੁਤ ਵਾਰੀ ਅੱਗੇ ਵੀ ਸੁਰਖੀਆਂ ਦੇ ਵਿੱਚ ਆਇਆ ਪਰ ਦਬ ਜਾਂਦਾ ਰਿਹਾ। ਕੀ ਮਹਿਲਾ ਆਯੋਗ ਇਹਨੂੰ ਅੱਗੇ ਲੈ ਜਾਏਗਾ ਜਾਂ ਇਹ ਕਿਸੇ ਤਣਪਤਨ ਲੱਗੇਗਾ, ਇਹ ਸਮਾਂ ਦੱਸੇਗਾ। ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਦੱਸ ਦਿੱਤਾ ਹੈ ਕਿ ਭੱਜਦਿਆਂ ਨੂੰ ਵਾਹਣੇ ਕੁਝ ਨਹੀਂ ਹੈ। ਜੀ ਅੱਗੇ ਆਪਾਂ ਜੇ ਗੱਲ ਕਰੀਏ ਵੀ ਪੱਛੜਦਾ ਜਾ ਰਿਹਾ ਹੈ ਪੰਜਾਬ, ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਹਾਲ ਚਿੰਤਾਜਨਕ। ਇਹ ਸਭ ਤੋਂ ਮੇਰੇ ਖਿਆਲ ਦੇ ਨਾਲ ਬਹਿਸ ਕਰਨ ਲਈ ਸਭ ਤੋਂ ਵੱਡਾ ਮੁੱਦਾ ਹੈ। ਜੇ ਅਸੈਂਬਲੀ ਦੇ ਵਿੱਚ ਕਰਨੀ ਹੋਵੇ ਬਹਿਸ, ਜੇ ਰੇਡੀਓ ਤੇ ਵੀ ਟਾਕ ਸ਼ੋ ਕਰਨਾ ਹੋਵੇ, ਅਸੀਂ ਬਹੁਤ ਛੋਟੇ ਛੋਟੇ ਵਿਸ਼ਿਆਂ ਨੂੰ ਲੈ ਕੇ ਟਾਕ ਸ਼ੋ ਕਰਦੇ ਹਾਂ, ਮੇਰੇ ਖਿਆਲ ਦੇ ਨਾਲ ਇਸ ਵਿਸ਼ੇ ਤੇ ਬਾਖੂਬੀ ਟਾਕ ਸ਼ੋ ਕੀਤਾ ਜਾ ਸਕਦਾ ਹੈ। ਇੱਥੇ ਵੀ ਅਸੀਂ ਇਸ ਤਰ੍ਹਾਂ ਦੇ ਦੇਖਦੇ ਕਿ ਸਾਡੇ ਮੀਡੀਆ ਦੇ ਵਿੱਚ ਵੀ ਇਹੋ ਜਿਹੇ ਮੁੱਦਿਆਂ ਤੇ ਕੋਈ ਚਰਚਾ ਨਹੀਂ ਹੈ, ਦੂਜੇ ਪਾਸੇ ਅਸੈਂਬਲੀ ਦੇ ਵਿੱਚ ਵੀ ਨਹੀਂ ਹੈ, ਤੀਜੇ ਪਾਸੇ ਹੱਟਾਂ ਤੇ ਪੱਠਾਂ ਤੇ ਸੱਥਾਂ ਦੇ ਵਿੱਚ ਵੀ ਨਹੀਂ ਹੈ। ਤੇ ਫਿਰ ਜੇ ਇਹੋ ਜਿਹੇ ਲੋਕ ਮੁੱਦਿਆਂ ਦੀ ਚਰਚਾ ਹੀ ਹੈ ਨਹੀਂ ਕਿਤੇ, ਤੇ ਫਿਰ ਲੋਕ ਮੁੱਦਿਆਂ ਤੇ ਕਾਰਵਾਈਆਂ, ਲੋਕ ਮੁੱਦਿਆਂ ਤੇ ਪ੍ਰਭਾਵ ਵੀ ਤੇ ਉਹੋ ਜਿਹੇ ਪੈਣੇ ਆ। ਹੁਣ ਦੇਖੋ, ਬੜਾ ਸਿੰਪਲ ਜਿਹਾ ਇਹ ਸਾਰਾ ਜਿਹੜਾ ਅੰਕੜਿਆਂ ਦਾ ਖੇਡ ਆ, ਬੜਾ ਸਧਾਰਨ ਜਿਹਾ ਕਿ ਉਹ ਜਦੋਂ 70ਵਾਂ ਸੀਗਾ, 70 ਦਾ ਦਹਾਕਾ ਸੀ, ਉਸ ਸਮੇਂ ਜਿਹੜੀ ਆਪਾਂ ਪ੍ਰਤੀ ਵਿਅਕਤੀ ਆਮਦਨ ਗਿਣਦੇ ਆ, ਉਸ ਸਮੇਂ ਪੰਜਾਬ ਦੀ ਸੀ 2674 ਰੁਪਏ ਪ੍ਰਤੀ ਵਿਅਕਤੀ। 70ਵੇਂ ਦਹਾਕੇ ਦੇ ਵਿੱਚ ਇਹ ਪੂਰੇ ਮੁਲਕ ਦੇ ਵਿੱਚ ਪਹਿਲੇ ਨੰਬਰ ਤੇ ਸੀ। ਜਦੋਂ 80ਵਾਂ ਦਹਾਕਾ ਸ਼ੁਰੂ ਹੁੰਦਾ ਹੈ, ਉਸ ਸਮੇਂ ਪੰਜਾਬ ਦੇ ਪ੍ਰਤੀ ਵਿਅਕਤੀ ਆਮਦਨ ਜਿਹੜੀ ਸੀ ਉਹ ਵੱਧ ਕੇ ਹੋ ਗਈ 8318 ਰੁਪਏ, ਉਦੋਂ ਵੀ ਪਹਿਲਾ ਨੰਬਰ ਸੀ। ਪਰ ਜਿਉਂ ਹੀ ਆਰਥਿਕ ਨੀਤੀਆਂ, ਜਿਹੜੀਆਂ ਨਵੀਆਂ ਆਰਥਿਕ ਨੀਤੀਆਂ 1990-91 ਤੋਂ ਬਾਅਦ ਭਾਰਤ ਨੇ ਅਡਾਪਟ ਕੀਤੀਆਂ, ਉਸ ਤੋਂ ਬਾਅਦ ਜਿਹੜਾ ਸਾਰਾ ਖੇਡ ਆ ਖਰਾਬ ਹੋਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਕੀ ਹੋਇਆ ਕਿ 2001 ਦੇ ਵਿੱਚ ਸਾਡੀ ਜਿਹੜੀ ਆਮਦਨ ਸੀਗੀ ਉਹ ਵੱਧ ਕੇ ਚਲੀ ਗਈ 27881 ਤੇ, ਪਰ ਨੰਬਰ ਫਿਰ ਵੀ ਸਾਡਾ ਪਹਿਲਾ ਰਿਹਾ। ਪਰ ਬਾਅਦ ਦੇ ਵਿੱਚ ਜਿਉਂ-ਜਿਉਂ ਚੱਲਦਾ ਰਿਹਾ, ਅੱਜ ਘਟਦੀ ਸਾਡੀ ਉਹ ਜਿਹੜੀ ਰੈਂਕਿੰਗ ਹੈ 5ਵੇਂ ਨੰਬਰ ਤੇ ਆ ਗਈ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਹਰਿਆਣਾ ਸਾਡੇ ਤੋਂ ਕਿਤੇ ਪਿੱਛੇ ਸੀਗਾ,
ਉਹ ਅੱਜ ਪਹਿਲੇ ਨੰਬਰ ਤੇ ਚਲਾ ਗਿਆ ਹੈ ਤੇ ਲਗਭਗ 1.5 ਗੁਣਾ ਸਾਡੇ ਤੋਂ ਅੱਗੇ ਆ। ਹਰਿਆਣੇ ਦੀ ਜੇ ਆਪਾਂ ਮੌਜੂਦਾ ਸਮੇਂ ਦੀ ਆਮਦਨ ਦੇਖੀਏ ਪ੍ਰਤੀ ਵਿਅਕਤੀ ਤੇ ਉਹ ਹੈ 1,33,427 ਰੁਪਏ ਤੇ ਜਦਕਿ ਸਾਡੀ ਹੈ ਪ੍ਰਤੀ ਵਿਅਕਤੀ ਪੰਜਾਬੀ ਦੀ ਆਮਦਨ ਉਹ ਹੈ 92,350। ਲਗਭਗ ਕਹਿ ਲਈਏ ਕਿ ਉਹ ਉੱਥੇ ਪਹੁੰਚੇ ਪਏ, ਸਾਡੇ ਨਾਲੋਂ ਉਹ ਵਧਾ ਗਏ। ਜਿਹੜੇ ਕਿ ਸਾਡੇ ਤੋਂ ਪਿੱਛੇ ਸੀ ਉਹ ਆ ਕੇ ਵਧਾ ਗਏ। ਆਪਣੇ ਇਸ ਸਾਰੇ ਚਾਰਟ ਦੇ ਵਿੱਚ ਦੇਖਦੇ ਹਾਂ। ਦੂਜੇ ਪਾਸੇ ਜਿਹੜਾ ਬਿਹਾਰ ਸੀ ਉਹ ਸਾਡੇ ਤੋਂ 5 ਗੁਣਾ ਪਿੱਛੇ ਸੀਗਾ, ਕਿਸੇ ਸਮੇਂ 5 ਗੁਣਾ ਪਿੱਛੇ ਸੀ। ਉਹ ਵੀ ਹੁਣ ਦੁੜਕੀ ਮਾਰਦਾ ਜਿਹੜਾ ਉਹ 3 ਗੁਣਾ ਦੇ ਫਾਸਲੇ ਤੇ ਆ ਗਿਆ ਸਾਡੇ ਨਾਲ। ਯਾਨੀ ਉਹਨੇ ਵੀ ਆਪਣਾ ਖੱਪਾ ਘਟਾ ਲਿਆ, ਵਧਿਆ ਨਹੀਂ ਹਾਲੇ। ਉਹ ਬਿਹਾਰ ਸਾਡੇ ਤੋਂ ਵਧਿਆ ਨਹੀਂ। ਬਿਹਾਰ ਇਸ ਸਮੇਂ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ 31,199 ਤੇ ਖੜਾ ਹੈ, ਪਰ ਉਹ ਜਿਹੜਾ ਬਹੁਤ ਜ਼ਿਆਦਾ ਪਿੱਛੇ ਸੀ ਉਹ ਅੱਗੇ ਆ ਗਏ। ਪਰ ਸਾਡੇ ਇੱਥੇ ਖੜੋਤ ਆ ਗਈ ਹੈ। ਅਸੀਂ 80 ਤੋਂ ਲੈ ਕੇ ਦੇਖੀਏ ਤੇ 90 ਤੋਂ ਲੈ ਕੇ 2001 ਤੱਕ ਸਾਡਾ ਜਿਹੜਾ ਦੌਰ ਸੀ ਉਹ ਵਧੀਆ ਰਿਹਾ, ਪਰ ਉਦੋਂ ਬਾਅਦ ਅਸੀਂ ਅੱਗੇ ਗਰੋ ਨਹੀਂ ਕੀਤਾ, ਜਦਕਿ ਦੂਜੇ ਜਿਹੜੇ ਰਾਜ ਸੀ ਉਹ ਲਗਾਤਾਰ ਗਰੋ ਕਰਦੇ ਗਏ। ਪਰ ਕੈਪਟਾ ਜਿਹਨੂੰ ਕਹਿ ਦਿੰਦੇ ਆ, ਉਹ ਆਮਦਨ ਜਿਹੜੀ ਹੈ ਉਹ ਵਧਾਉਂਦੇ ਗਏ। ਸੋ ਇੱਕ ਇਹ ਬਹੁਤ ਚਿੰਤਾਜਨਕ ਗੱਲ ਆ ਕਿ ਸਾਡੀ ਜਿਹੜੀ ਪਰ ਵਿਅਕਤੀ ਆਮਦਨ ਆ ਉਹ ਕਿਉਂ ਨਹੀਂ ਵੱਧ ਰਹੀ, ਕਿਉਂ ਉਹਦੇ 'ਚ ਖੜੋਤ ਆਈ ਪਈ ਹੈ। ਇਹ ਸਭ ਕੁਛ ਜਿਹੜਾ ਵਿਚਾਰਨ ਦਾ ਵਿਸ਼ਾ। ਸਭ ਤੋਂ ਵੱਡੀ ਗੱਲ ਇਹ ਕਿ ਖੇਤੀ ਇੱਥੇ ਤਬਾਹ ਹੋਈ, ਜਿਹੜੀ ਕਿ ਆਰਥਿਕਤਾ ਦਾ ਕਹਿ ਸਕਦੇ ਹਾਂ ਕਿ ਕੇਂਦਰ ਬਿੰਦੂ ਸੀ, ਧੁਰਾ ਸੀ, ਉਹ ਤਬਾਹ ਹੋ ਗਈ। ਇੰਡਸਟਰੀ ਤਬਾਹ ਹੋ ਗਈ। ਇਸ ਕਰਕੇ ਜਿਹੜੀ ਸਾਡੇ ਇੱਥੋਂ ਦੀ ਆਰਥਿਕਤਾ ਸੀ ਉਹ ਮੰਦਹਾਲੀ ਦਾ ਸ਼ਿਕਾਰ ਬਣ ਗਈ। ਦੂਜੀ ਗੱਲ ਇਹ ਹੈ ਕਿ ਖਪਤਕਾਰੀ ਸੱਭਿਆਚਾਰ ਹੈ ਜਿਹੜਾ ਉਹ ਸਾਡੇ ਤੇ ਹਾਵੀ ਹੋ ਰਿਹਾ। ਹਰਿਆਣੇ ਦਾ ਕਲਚਰ ਤੇ ਪੰਜਾਬ ਦਾ ਕਲਚਰ ਜੇ ਕਹੀਏ ਤਾਂ ਖਪਤਕਾਰੀ ਦੇ ਮਾਮਲੇ 'ਚ ਜ਼ਮੀਨ ਅਸਮਾਨ ਦਾ ਫਰਕ ਰੱਖਦਾ। ਉਹਨਾਂ ਦੇ ਫਜ਼ੂਲ ਖਰਚੇ ਖਾਸ ਤੌਰ ਤੇ ਦਿਹਾਤੀ ਸਮਾਜ ਦੇ ਵਿੱਚ ਬੜੇ ਅੱਜ ਵੀ ਸਧਾਰਨ ਸੀਮਤ ਨੇ। ਸਾਡੇ ਖਰਚੇ ਆ ਜਿਹੜੇ, ਬੇਸ਼ੱਕ ਆਮਦਨ ਸਾਡੀ ਉੱਥੇ ਦੀ ਉੱਥੇ ਖੜੀ ਹੈ, ਖੜੋਤ ਆਈ ਹੈ, ਪਰ ਜਿਹੜੇ ਖਰਚੇ ਆ ਸਾਡੇ ਉਹ ਨਵਾਬਾਂ ਵਾਲੇ ਹੋ ਗਏ। ਜੀ ਬਿਲਕੁਲ। ਅਤੇ ਜਾਂਦੇ ਆਪਾਂ ਬਹੁਤ ਹੀ ਥੋੜ੍ਹੇ ਸਮੇਂ 'ਚ ਜੇ ਗੱਲ ਕਰੀਏ ਵੀ ਇਹ ਸਿੱਧਾ ਹੀ ਜਿਹੜੀਆਂ ਚੀਜ਼ਾਂ ਨੀਲੇ ਕਾਰਡਾਂ ਦੇ ਨਾਲ ਹੀ ਜੁੜੀਆਂ ਹੋਈਆਂ ਲੱਗਦੀਆਂ ਨੇ। ਦੇਖੋ, ਨੀਲਾ ਕਾਰਡ ਵੀ ਸਾਡੇ ਇੱਥੇ ਕਹਿ ਸਕਦੇ ਇੱਕ ਹਰੀ ਕ੍ਰਾਂਤੀ ਆਈ, ਉਸ ਤੋਂ ਬਾਅਦ ਚਿੱਟਾ ਕ੍ਰਾਂਤੀ ਵੀ ਆ ਗਈ ਤੇ ਹੁਣ ਤੀਜੀ ਮੈਨੂੰ ਲੱਗਦਾ ਨੀਲਾ ਕ੍ਰਾਂਤੀ ਆ ਗਈ ਹੈ। ਕਿ ਦੇਖੋ ਸਾਡੇ ਇੱਥੇ ਇਸ ਸਮੇਂ ਜਿਹੜੀ ਆਬਾਦੀ ਹੈ ਉਹ ਹੈਗੀ ਹੈ ਮੇਰੇ ਖਿਆਲ ਦੇ ਨਾਲ 2,96,00,000 2,96,00,000 ਦੀ ਸਾਡੀ ਆਬਾਦੀ ਹੈ ਪੰਜਾਬ ਦੇ ਵਿੱਚ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਹੈ ਉਹਦੇ ਅਨੁਸਾਰ। ਤੇ ਜੇ ਨੀਲੇ ਕਾਰਡਾਂ ਦੀ ਗਿਣਤੀ ਕਰ ਨਿਕਲੀਏ ਤੇ ਉਹ ਕਾਰਡ ਹੀ ਹੈ ਜਿਹੜੇ ਘੱਟੋ ਘੱਟ 1,27,00,000 ਲਾਭਪਾਤਰੀਆਂ ਦੇ ਬਣੇ ਹੋਏ ਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ, ਅੱਧਾ ਪੰਜਾਬ ਤੇ ਜਿਹੜਾ ਉਹ ਨੀਲਾ ਕਾਰਡ ਬਣਿਆ ਪਿਆ। ਦੂਜੀ ਗੱਲ, ਮੁਕਤਸਰ, ਮਾਨਸਾ, ਬਠਿੰਡਾ ਇਹ ਇਸ ਤਰ੍ਹਾਂ ਦੇ ਕੁਝ ਜ਼ਿਲ੍ਹੇ ਆ ਜਿਨ੍ਹਾਂ ਦੀ ਜਿਹੜੀ ਆਬਾਦੀ ਹੈ ਉਹਦੇ ਮੁਕਾਬਲੇ ਅੱਧੇ ਜਿਹੜੇ ਉੱਥੋਂ ਦੇ ਵਸਨੀਕ ਆ ਉਹ ਨੀਲੇ ਕਾਰਡ ਹੋਲਡ ਰਿਹਾ। ਦੇਖ ਲਓ ਇਹ ਜ਼ਿਲ੍ਹੇ ਖਾਸ ਤੌਰ ਤੇ ਬਠਿੰਡਾ ਮੁਕਤਸਰ ਕਿਉਂਕਿ ਇਹਨਾਂ ਦਾ ਆਪਣਾ ਹਲਕਾ ਹੈ, ਸੱਤਾਧਾਰੀਆਂ ਦਾ, ਹਾਕਮ ਧਿਰ ਦਾ, ਉਹਦੇ ਵਿੱਚ ਜਿਹੜੀ ਆਬਾਦੀ ਹੈ ਉਹ ਅੱਧੇ ਤੋਂ ਜ਼ਿਆਦਾ ਨੀਲੇ ਕਾਰਡ ਹੈ ਜਿਹੜੀ ਉਹ ਜੇਬ 'ਚ ਪਾ ਕੇ ਤੁਰੀ ਫਿਰਦੀ ਹੈ। ਲੁਧਿਆਣੇ ਵੀ ਸਭ ਤੋਂ ਜ਼ਿਆਦਾ ਨੀਲੇ ਕਾਰਡ ਆ। ਨੀਲੇ ਕਾਰਡ ਦਾ ਇਹਨਾਂ ਨੇ ਕ੍ਰਾਈਟੇਰੀਆ ਸੀਗਾ ਜਿਹੜਾ ਉਹ ਰੱਖਿਆ ਸੀ ਕਿ ਇੱਕ ਤੇ ਕਿਸੇ ਕੋਲ ਜੇ ਚਾਰ ਚੱਕਿਆਂ ਵਾਲਾ ਕੋਈ ਵਹੀਕਲ ਹੈ, ਕੋਈ AC ਹੈ, ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਕੋਈ ਸਾਧਨ ਆ, ਉਹ ਇਸ ਦਾਇਰੇ 'ਚ ਨਹੀਂ ਆਏਗਾ। ਪਰ ਜੇ ਅੱਜ ਤੁਸੀਂ ਜਾ ਕੇ ਵੇਖੋ ਪੰਜਾਬ ਦੇ ਵਿੱਚ ਉਹ ਲੋਕ ਵੀ ਨੀਲਾ ਕਾਰਡ ਜੇਬ ਦੇ ਵਿੱਚ ਪਾਈ ਫਿਰਦੇ ਆ ਜਿਨ੍ਹਾਂ ਦੇ ਘਰ ਗੱਡੀ ਹੈ ਜਿਹੜੀ ਉਹ ਪੁਰਾਣੇ ਯੁੱਗ ਦੇ ਵਿੱਚ ਉਹ ਜਿਹੜੇ 2 ਬਲਦਾਂ ਵਾਲੇ ਗੱਡੇ ਹੋਇਆ ਕਰਦੇ ਸਨ ਉਹਦੇ ਤੋਂ ਵੀ ਵੱਡੀ ਆ। ਸੋ ਉਹ ਵੀ ਕਹਿੰਦੇ ਕਿ ਅਸੀਂ ਨੀਲੇ ਕਾਰਡ ਵਾਲੇ ਆ। ਸੋ ਇਹ ਨੀਲੇ ਕਾਰਡ ਜਿਹੜੇ ਨੀਲਧਾਰੀਆਂ ਨੇ ਸ਼ੁਰੂ ਕੀਤੇ ਆ, ਇਹਨੂੰ ਹੁਣ ਸਮਝ ਨਹੀਂ ਆਉਂਦੀ ਸਾਡੇ ਵਰਗੇ ਕਿ ਕੀ ਆਖਣ ਕਿ ਪੰਜਾਬ ਦਾ ਵਿਕਾਸ ਹੈ ਜਾਂ ਪੰਜਾਬ ਦਾ ਜਿਹੜਾ ਸਤਿਆਨਾਸ਼ ਆ। ਕਿਉਂਕਿ ਹਾਲੇ ਤੇ ਜਿਹੜੀ ਆਮ ਆਦਮੀ ਪਾਰਟੀ ਉਹ ਕਹਿੰਦੀ ਕਿ ਅਸੀਂ ਦਾਇਰਾ ਵਧਾਉਣਾ ਹੈ, ਕਾਂਗਰਸੀ ਕਹਿੰਦੇ ਅਸੀਂ ਉਹਨਾਂ ਤੋਂ ਵੀ ਦਾਇਰਾ ਵਧਾਉਣਾ ਹੈ। ਜੇ ਕੋਈ ਮੋਹਕਮ ਸਿੰਘ ਵਰਗੇ ਬੋਲਦੇ ਤੇ ਉਹ ਵੀ ਸ਼ਾਇਦ ਵਧਾਉਣਗੇ। ਜੇ ਦਾਇਰਾ ਵਧਾਉਂਦੇ ਰਹੇ ਖੀਰ ਤੇ ਫਿਰ 5-7 ਘਰ ਹੀ ਬਚਣਗੇ। ਜਿਵੇਂ ਇੱਕ ਤੇ ਕੈਪਟਨ ਅਮਰਿੰਦਰ ਸਿੰਘ ਕਾ ਹੋ ਗਿਆ,
ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ, ਇੱਕ ਬਾਜਵਾ ਸਾਹਿਬ ਕੀ ਫੈਮਿਲੀ ਹੋ ਗਈ, ਇੱਕ ਆ ਸਾਡੇ ਮੁਕਤਸਰ ਵਾਲੇ ਜਿਹੜੇ ਹੁੰਦੇ ਸੀ ਕਾਕਾ ਸਰਾਂ ਵਾਲਾ, ਜੀ ਹਰਚੰਦ ਸਿੰਘ ਸਰਾਇਨਾਗਾ, ਇਹ ਪਰਿਵਾਰ ਬਚੇਗੇ, ਜਾਨੀ 5-7 ਹੀ ਬਚਣਗੇ, ਬਾਕੀ ਸਾਰੇ ਨੀਲਧਾਰੀ ਹੋ ਜਾਣਗੇ, ਨੀਲੇ ਕਾਰਡ ਵਾਲੇ। ਜੀ 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 ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਸੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।